ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ YouTube ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 24 ਜਨਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮੈਂਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫੇਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਮੈਂਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਜਾਂ ਹੋਰ ਜਾਣਕਾਰੀਆਂ ਚਾਹੀਦੀਆਂ ਨੇ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾਨੇਲਾ ਦੀ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੇਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਝਾਕੀ ਵਿਵਾਦ ਤੋਂ। ਹੁਣ ਇਸ ਵਿਵਾਦ ਤੇ ਵਿਭਾਗ ਦਾ ਸਪਸ਼ਟੀਕਰਨ ਆਇਆ ਜੀ। ਬਿਲਕੁਲ ਜੀ, ਇਹ ਮੁੱਦਾ ਜਿਹੜਾ ਹੈ ਉਹ ਕਾਫੀ ਵੱਡਾ ਬਣ ਗਿਆ ਸੀਗਾ। ਇਹ ਵੈਸੇ ਆਪਾਂ ਦੇਖਿਆ ਹੀ ਹੈ ਕਿ ਜਦੋਂ ਵੀ ਕਦੇ ਇਸ ਤਰ੍ਹਾਂ ਪਹਿਲਾਂ ਵੀ ਨੌਬਤ ਆਈ ਹੈ, ਸ਼ਾਇਦ ਕੁਝ ਲੋਕਾਂ ਨੂੰ ਯਾਦ ਹੋਏਗਾ ਕਿ 2017 ਦੇ ਵਿੱਚ ਇੱਕ ਵਾਰੀ ਇਹਨਾਂ ਨੇ ਪੰਜਾਬ ਦੀ ਝਾਕੀ ਜਿਹੜੀ ਹੈ ਉਹ ਇਸੇ ਤਰ੍ਹਾਂ ਸ਼ਾਮਲ ਨਹੀਂ ਸੀ ਕੀਤੀ। ਉਸ ਵੇਲੇ ਵੀ ਪੰਜਾਬੀਆਂ ਨੇ ਬੜਾ ਕਰੜਾ ਇਤਰਾਜ਼ ਜਤਾਇਆ ਸੀਗਾ। ਹਾਂਜੀ। ਤਾਂ ਖੈਰ, ਹੁਣ ਇੱਕ ਵਾਰੀ ਫੇਰ ਉਹੀ ਮਸਲਾ ਹੈ, ਇੱਕ ਵਾਰੀ ਫੇਰ ਉਸੇ ਤਰ੍ਹਾਂ ਦੀ ਬਹਿਸ ਹੈ। ਦਰਅਸਲ ਹੁਣ ਜੋ ਡਿਫੈਂਸ ਮਿਨਿਸਟਰੀ ਵੱਲੋਂ ਜਾਂ ਕਹ ਲਓ ਕਿ ਮਹਿਕਮੇ ਵੱਲੋਂ ਜੋ ਬਿਆਨ ਆਇਆ ਜਾਂ ਸਪਸ਼ਟੀਕਰਨ ਆਇਆ, ਉਹਦੇ ਵਿੱਚ ਉਹਨਾਂ ਦਾ ਕਹਿਣਾ ਇਹ ਆ ਕਿ ਦੇਖੋ, ਕੋਈ ਇਹਦੇ 'ਚ ਪੱਖਪਾਤ ਨਹੀਂ ਹੈ, ਕੋਈ ਕਿਸੇ ਦਾ ਇਹਦੇ ਵਿੱਚ ਇਹ ਨਹੀਂ ਹੈ ਕਿ ਉਹਦੇ ਨਾਲ ਉਹਨੂੰ ਤਵੱਜੋ ਦਿੱਤੀ ਗਈ ਹੈ, ਕਿਸੇ ਨੂੰ ਦਰਕਨਾਰ ਕੀਤਾ ਗਿਆ, ਐਸਾ ਕੁਝ ਵੀ ਨਹੀਂ ਹੈ ਜੀ। ਮਤਲਬ ਕਿ ਰੂਟੀਨ ਦੀ ਕਾਰਵਾਈ ਹੀ ਹੈ। ਤੇ ਇਹਦੇ ਵਿੱਚ ਜਿਹੜੇ ਵੀ ਮਤਲਬ ਕਿ ਪਾਰਟਿਸਿਪੇਟ ਕਰਦੇ ਨੇ, ਜਿਹੜੇ ਵੀ ਉਹਦੇ ਲਈ ਸਹੀ ਪਾਈ ਜਾਂਦੇ ਆ ਤਾਂ ਬਈ ਠੀਕ ਠਾਕ ਆ। ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਹੈ, ਇਹਨਾਂ ਨੇ ਆਖਿਆ ਕਿ ਝਾਕੀਆਂ ਦੇ ਚੋਣ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਭੇਦਭਾਵ ਮਤਲਬ ਕਿ ਜੋ ਪੱਖਪਾਤ ਕਰਨ ਦੇ ਦੋਸ਼ ਲੱਗ ਰਹੇ ਆ, ਉਹ ਅਸੀਂ ਸਿਰੇ ਤੋਂ ਨਕਾਰਦੇ ਹਾਂ। ਅਧਿਕਾਰੀਆਂ ਦੇ ਅਨੁਸਾਰ ਝਾਕੀਆਂ ਦੀ ਚੋਣ ਜਿਹੜੀ ਹੈ ਉਹ ਮਾਹਰਾਂ ਦੀ ਇੱਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਚੈਨ ਦੇ ਕਈ, ਯਾਨੀ ਉਹ ਹਿੰਦੀ 'ਚ ਸ਼ਬਦ ਇਸਤੇਮਾਲ ਕਰਦੇ ਆ, ਚੋਣ ਦੇ ਕਈ ਜਿਹੜੇ ਕਹਿੰਦੇ ਕਿ ਪੈਰਾਮੀਟਰਸ ਹੁੰਦੇ ਨੇ। ਖੈਰ ਚਲੋ, ਆਪਾਂ ਇਹਨਾਂ ਦੇ ਬਿਆਨ ਨੂੰ ਹੁਣ ਸਮਝ ਲਿਆ, ਠੀਕ ਹੈ। ਉਹਨਾਂ ਨੇ ਸਫਾਈ ਦਿੱਤੀ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦੀ ਚਰਚਾ ਪੰਜਾਬ ਅੰਦਰ ਚੱਲ ਰਹੀ ਹੈ। ਪਰ ਮਾਹਰਾਂ ਦੀ ਕਮੇਟੀ ਦੇ ਵਿੱਚ ਜਾਂ ਐਂਟਰੀ, ਉਹ ਸਾਰਾ ਕੁਝ ਵੇਖਣ ਵਾਲਾ ਹੁੰਦਾ, ਸੋਚਣ ਵਾਲਾ ਹੁੰਦਾ। ਬਿਲਕੁਲ ਗੱਲ ਇਹ ਦਰੁਸਤ ਹੈ। ਦਰਅਸਲ ਕੀ ਹੈ ਕਿ ਪ੍ਰਵੀਨ ਜੀ, ਪਹਿਲਾਂ ਕਾਗਜ਼ਾਂ ਤੇ ਸਕੈਚ ਜਾਂਦੇ ਨੇ ਜੀ, ਫਿਰ ਉਸ ਤੋਂ ਬਾਅਦ ਮਲਟੀ ਡਾਇਮੈਂਸ਼ਨਲ ਮਾਡਲਸ ਜਿਹੜੇ ਹੁੰਦੇ ਨੇ ਉਹ ਭੇਜੇ ਜਾਂਦੇ ਨੇ। ਠੀਕ ਹੈ। ਉਸ ਤੋਂ ਬਾਅਦ ਝਾਕੀ ਜਿਹੜੀ ਅਪਰੂਵ ਹੁੰਦੀ ਹੈ। ਇਹ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਹੈ ਕਿ ਕਮੇਟੀ ਹੀ ਫੈਸਲਾ ਕਰਦੀ ਹੈ ਤੇ ਇੱਕ ਵੱਖਰੀ ਕਮੇਟੀ ਬਣੀ ਹੋਈ ਹੈ। ਔਰ ਇਹਦੇ 'ਚ ਸਾਰੀਆਂ ਸਟੇਟਾਂ ਹੀ ਨਹੀਂ ਸ਼ਾਮਲ ਹੁੰਦੀਆਂ, ਇਹਦੇ 'ਚ ਕਈ ਵਾਰ ਡਿਪਾਰਟਮੈਂਟਸ ਦੀਆਂ ਵੀ ਝਾਕੀਆਂ ਸ਼ਾਮਲ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਐਤਕੀ ਵੀ ਮੇਰੇ ਖਿਆਲ ਦੇ ਨਾਲ 6-7 ਹੈਗੀਆਂ ਨੇ, ਉਹ ਮਹਿਕਮਿਆਂ ਦੀਆਂ ਨੇ, ਕਿਸੇ ਸਟੇਟ ਦੀਆਂ ਨੇ। ਤੋ ਗੱਲ ਇਹ ਹੈ ਕਿ ਇਹ ਤਾਂ ਸਾਰਾ ਕੁਝ ਇੱਕ ਪੱਖ ਤੋਂ ਸਹੀ ਹੈ ਕਿ ਠੀਕ ਹੈ, ਇਹਨਾਂ ਨੇ ਜਿਹੜੀ ਗੱਲ ਕਹੀ ਦਰੁਸਤ ਹੈ, ਵਾਜਬ ਹੈ, ਉਹ ਗੱਲ ਵੀ ਜਾਇਜ਼ ਹੈ ਕਿ ਹਾਂ ਬਈ ਉਹ ਕਮੇਟੀ ਸਾਰਾ ਕੰਮ ਕਰਦੀ ਹੈ। ਪਰ ਜਿਹੜੀ ਹੁਣ ਇੱਥੇ ਵੇਖਣ ਵਾਲੀ ਗੱਲ ਹੈ ਕਿ ਕੀ ਪੰਜਾਬ ਦੀ ਐਂਟਰੀ ਜਿਹੜੀ ਆ ਉਹ ਥੀਮਸ ਤੋਂ ਬਾਹਰ ਸੀਗੀ? ਕਿਉਂਕਿ ਦੇਖੋ, ਰੌਲਾ ਪੰਜਾਬ ਸਰਕਾਰ ਵੀ ਪਾ ਰਹੀ ਹੈ ਤਾਂ ਜ਼ਿੰਮੇਵਾਰੀ ਤਾਂ ਉਹਨਾਂ ਦੀ ਵੀ ਬਣਦੀ। ਕਿਉਂਕਿ ਇੱਥੇ ਇੱਕ ਚੀਜ਼ ਨੂੰ ਨੋਟ ਕਰ ਲਿਓ ਕਿ ਜਿਹੜਾ ਥੀਮ ਹੁੰਦਾ, ਕੋਈ ਜਿਵੇਂ ਇੱਥੇ ਹੁਣ ਦਿੱਤਾ ਹੋਇਆ ਥੀਮ ਅੰਮ੍ਰਿਤ ਮਹੋਤਸਵ ਜਿਹੜਾ ਚੱਲ ਰਿਹਾ 75 ਸਾਲ
ਆਜ਼ਾਦੀ ਦੇ ਹੋਏ ਨੇ ਜਿਹੜੇ, ਹਾਂਜੀ ਇੱਕ ਉਹ ਹੈ, ਇੱਕ ਥੀਮ ਹੈਗਾ ਮਿਲਟਸ, ਆ ਜਿਹੜਾ ਮੋਟਾ ਅਨਾਜ, ਠੀਕ ਹੈ ਇਹਨੂੰ ਸਮਰਪਿਤ ਜਿਹੜਾ ਵਰ੍ਹਾ ਹੈ, ਦੂਜਾ, ਤੇ ਇੱਕ ਤੀਸਰਾ ਸ਼ਾਇਦ ਕੋਈ ਇੰਟਰਨੈਸ਼ਨਲ ਹੀ ਹੈ ਜਿਹੜਾ ਭਾਰਤ ਨਾਲ ਹੀ ਜੁੜਿਆ। ਤਾਂ 3 ਥੀਮਸ ਨੇ। ਕੀ ਪੰਜਾਬ ਦੀ ਐਂਟਰੀ ਇਹਨਾਂ ਥੀਮਾਂ ਤੇ ਸਹੀ ਸੀ? ਫਿਰ ਦੂਜੀ ਗੱਲ ਇਹ ਆ ਕਿ ਉਹ ਇਤਰਾਜ਼ ਜਿਹੜੇ ਆ ਕਿ ਉਹ ਹੁਣੇ ਇਹਨਾਂ ਨੇ ਲਾ ਕੇ ਤੇ ਰੱਦ ਕੀਤੀ ਹੈ, ਜਾਂ ਪਹਿਲਾਂ ਹੀ ਕੁਝ ਮਹੀਨੇ ਜਾਂ ਕੁਝ ਹਫ਼ਤੇ ਪਹਿਲਾਂ ਹੀ ਇਤਰਾਜ਼ ਲਾ ਦਿੱਤੇ ਸਨ? ਕਿਉਂਕਿ ਇਤਰਾਜ਼ ਲਾ ਦਿੰਦੇ ਨੇ ਉਹ ਕਿ ਬਈ ਤੁਹਾਡੀ ਝਾਕੀ ਜਿਹੜੀ ਹੈ ਇਸ ਵਜ੍ਹਾ ਕਰਕੇ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਕਰ ਰਹੇ। ਹੁੰਦੀਆਂ ਜ਼ਿਆਦਾਤਰ ਉਹ ਵੀਕ ਹੀ ਨੇ। ਠੀਕ ਹੁਣ ਹੈ ਆਪਾਂ ਨੂੰ ਪਤਾ ਕਿ ਸਟੇਟਾਂ ਤੇ ਯੂਟੀ ਪਾ ਕੇ ਮਾਮਲਾ ਤਾਂ ਜਿਹੜਾ ਲਾ ਲਓ ਕਿ 10-15 ਹੋਰ ਵੀ ਚਾਹੀਦੀਆਂ ਉਹਦੇ ਚ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਹਿਲਾਂ ਵੀ ਵਿਵਾਦ ਰਿਹਾ। ਪਿਛਲੀ ਵਾਰੀ ਕੀ ਸੀਗਾ ਕਿ ਕੇਰਲ, ਬੰਗਾਲ ਤੇ ਤਾਮਿਲਨਾਡੂ, ਇਹ ਰਹਿ ਗਏ ਤਿੰਨੇ। ਹੁਣ ਤਿੰਨਾਂ ਦਾ ਇੱਟ ਖੜਿੱਕਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਨਾਲ ਰਹਿੰਦਾ ਹੈ। ਬੜਾ ਰੌਲਾ ਪਿਆ, ਪੰਜਾਬੀਆਂ ਦਾ ਤਾਂ ਕੁਝ ਵੀ ਨਹੀਂ ਰੌਲਾ ਪਿਆ। ਇਹਨਾਂ ਨੇ ਤਾਂ ਚਿੱਠੀ ਨਹੀਂ ਲਿਖੀ, ਮਮਤਾ ਬੈਨਰਜੀ ਨੇ ਤਾਂ ਠੋਕਵੀਂ ਚਿੱਠੀ ਲਿਖਤੀ ਸੀ ਕਿ ਮੋਦੀ ਨੂੰ ਜੀ। ਸਟਾਲਨ ਨੇ, ਕੇਰਲ ਵਾਲਿਆਂ ਨੇ ਤਾਂ ਬੜਾ ਰੌਲਾ ਪਾਇਆ ਸੀਗਾ, ਬਹੁਤ ਜ਼ਿਆਦਾ ਰੌਲਾ ਪਿਆ ਸੀ ਉਸ ਟਾਈਮ। ਤਾਂ ਗੱਲ ਇਹ ਆ ਕਿ ਇਹ ਪਿਛਲੀ ਵਾਰੀ ਵੀ ਹੋਇਆ, ਐਤਕੀ ਵੀ, ਜਾਨੀ ਵਿਵਾਦ ਜਿਹੜੇ ਆ ਉਹ ਹੋਰਾਂ ਵਾਂਗੂ ਅੱਗੇ ਵੀ ਹੋਏ ਨੇ। ਅੱਗੇ ਜਿੱਦਾਂ ਆਪਾਂ ਪੰਜਾਬ ਦੀ ਵੀ ਗੱਲ ਕੀਤੀ ਹੈ, ਤੇ ਅੱਜ ਵੇਖੋ ਹੁਣ ਜਿਹੜਾ ਰੌਲਾ ਪੈ ਰਿਹਾ ਉਹਦੇ ਵਿੱਚ ਅਕਾਲੀ ਵੀ ਸ਼ਾਮਲ ਨੇ। ਉਹ ਅਕਾਲੀ ਜਿਨ੍ਹਾਂ ਦੇ 10 ਸਾਲਾਂ ਦੇ ਵਿੱਚ ਸਿਰਫ 4 ਵਾਰੀ ਝਾਕੀ ਸ਼ਾਮਲ ਕੀਤੀ ਗਈ, 6 ਵਾਰੀ ਛੁੱਟੀ ਹੋਈ ਹੈ। ਛੁੱਟੀ ਹੋਈ ਹੈ, ਬਿਲਕੁਲ 6 ਵਾਰੀ ਛੁੱਟੀ ਸੀ। ਤਾਂ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਖਣ ਵਾਲੀਆਂ ਨੇ ਕਿ ਕੀ ਇਤਰਾਜ਼ ਜਿਹੜਾ ਪਹਿਲਾਂ ਲਾਇਆ ਗਿਆ ਕਿ ਉਹ ਇਤਰਾਜ਼ ਦੂਰ ਕੀਤਾ ਗਿਆ। ਹੁਣ ਜਿਨ੍ਹਾਂ ਨੇ ਇਤਰਾਜ਼ ਬਾਰੇ ਆਪਾਂ ਨੂੰ ਦੱਸਣਾ ਹੈ ਉਹ ਤਾਂ ਜੋ ਹੈਗੇ ਨੇ ਮੈਡਮ ਸਾਹਿਬ, ਜਿਹੜੇ ਮਤਲਬ ਕਿ ਕਲਚਰਲ ਮਿਨਿਸਟਰ ਨੇ ਜਿਹੜੇ, ਗਗਨ ਅਨਮੋਲ ਜੀ, ਤੇ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਹੈ। ਉਹ ਕਹਿੰਦੇ ਕਿ ਪ੍ਰਪੋਜ਼ਲ ਭੇਜਣ ਦੀ ਕੀ ਲੋੜ ਹੈ। ਤਾਂ ਮੈਂ ਕਿਹਾ ਫਿਰ ਇਥੋਂ ਇੱਕ ਟੁੱਟੀ ਜੀ ਟਰਾਲੀ ਲੈ ਕੇ ਉਹਦੇ ਤੇ ਝਾਕੀ ਲੱਦ ਦਿਆ ਕਰੋ, ਕਿਸੇ ਦੀ ਪਰੇਡ ਜੀ ਵਾੜ ਦਿਓ ਜਾ ਕੇ। ਜੀ ਪ੍ਰਕਿਰਿਆ ਤਾਂ ਜ਼ਰੂਰ ਪ੍ਰਕਿਰਿਆ ਹੈ ਨਾ। ਪਰ ਇਹਨਾਂ ਦੇ ਇੱਕ ਬੁਲਾਰੇ ਨੇ ਇਹ ਗੱਲ ਜ਼ਰੂਰ ਸਾਫ਼ ਕੀਤੀ ਹੈ ਕਿ ਸਾਨੂੰ ਇਹਨਾਂ ਨੇ 3 ਮਹੀਨੇ ਪਹਿਲਾਂ ਇਤਰਾਜ਼ ਲਾ ਕੇ ਜ਼ਰੂਰ ਘਲਾਇਆ ਸੀਗਾ, ਪਰ ਉਸ ਤੋਂ ਬਾਅਦ ਹੁਣ ਟਾਈਮ ਦੇ ਟਾਈਮ ਇਹਨਾਂ ਨੇ ਰੱਦ ਕਰ ਦਿੱਤੀ ਹੈ। ਤੇ ਇਹ ਸਾਰੀ ਸਿਆਸਤ ਜਿਹੜੀ ਹੈ ਉਹ ਸਾਈਡ ਬਾਈ ਸਾਈਡ ਚੱਲਦੀ ਰਹੀ ਹੈ ਤੇ ਇਧਰੋਂ ਸਫਾਈ ਵੀ ਆ ਗਈ ਹੈ। ਪਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਝਾਕੀ ਹੁੰਦੀ ਹੈ, ਝਾਕੀ ਦੀਆਂ ਸ਼ਰਤਾਂ ਕੁਝ ਇਸ ਕਿਸਮ ਦੀਆਂ ਹੁੰਦੀਆਂ ਨੇ ਕਿ ਉਹਦੀ ਲੰਬਾਈ ਸ਼ਾਇਦ 45 ਫੀਟ, ਚੌੜਾਈ ਉਹਦੀ 14 ਫੀਟ, ਤੇ ਜਿਹੜੀ ਉਚਾਈ ਹੈ ਉਹ ਨਿਸ਼ਚਿਤ ਹੁੰਦੀ ਹੈ। ਉਚਾਈ ਸ਼ਾਇਦ 14 ਫੀਟ ਤੇ ਜਿਹੜੀ ਚੌੜਾਈ ਹੈ ਉਹ 16 ਫੀਟ ਚੌੜੀ, ਕੁਝ ਇਸ ਤਰ੍ਹਾਂ 14-16 ਦਾ ਹੁੰਦੀ ਹੈ ਉਚਾਈ ਤੇ ਚੌੜਾਈ, ਤੇ ਲੰਬਾਈ ਜਿਹੜੀ 45 ਫੀਟ, ਇਹ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਤਲਬ ਕਿ ਇੰਨੀ ਜ਼ਿਆਦਾ ਉਹਦੇ ਚ ਇਹ ਦੇਖ ਸਕਦੇ ਆਪਾਂ ਕਿ ਇਹਨਾਂ ਵਾਸਤੇ ਸ਼ਰਤਾਂ ਹੁੰਦੀਆਂ ਨੇ ਸਟੇਟਾਂ ਵਾਸਤੇ ਬਹੁਤ ਜ਼ਿਆਦੀਆਂ, ਤੇ ਉਹ ਤੁਹਾਨੂੰ ਪਾਲਣਾ ਕਰਨੀ ਪਏਗੀ। ਔਰ ਵਾਹਨ ਜਿਹੜਾ ਵਹੀਕਲ ਜਿਹਨੂੰ ਆਪਾਂ ਆਨੇ ਆ, ਸਾਧਨ ਹੈ ਜਿਹੜਾ ਲੱਦਣ ਵਾਲਾ, ਉਹ ਵੀ ਉੱਥੇ ਕੇਂਦਰ ਨੇ ਮੁਹੱਈਆ ਕਰਵਾਉਣਾ ਹੈ, ਉਹ ਵੀ ਆਪ ਦਾ ਬੰਦੋਬਸਤ ਨਹੀਂ ਹੋ ਸਕਦਾ। ਪਰ ਰੌਲਾ ਇਹ ਹੈ ਕਿ ਚਲੋ ਇਹ ਤਾਂ ਸਾਫ਼ ਹੈ, ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਦੇਖੋ ਇੱਥੇ ਆਪਣੇ ਵਾਲੇ ਜਿਹੜੇ ਸਿਆਸਤਦਾਨ ਨੇ ਨਾ, ਕਰਨਾ ਕੁਛ ਨਹੀਂ ਹੁੰਦਾ, ਇਹ ਢੋਲ ਜ਼ਿਆਦਾ ਪਿੱਟਦੇ ਨੇ, ਇਹ ਰੂਟੀਨ ਚ ਹੈ, ਅੱਗੇ ਵੀ ਬਥੇਰੀ ਵਾਰੀ ਹੋਇਆ। ਪਰ ਰੌਲਾ ਇਹ ਆ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਦਾ ਖਾਸ ਸਟੇਟਾਂ ਦੇ ਨਾਲ ਅਜਿਹਾ ਵਾਰ-ਵਾਰ ਹੋ ਰਿਹਾ ਹੈ। ਇਹ ਪੰਗਾ ਹੈ, ਇਹ ਪੰਗਾ ਕਿ ਵਾਰ-ਵਾਰ ਕੁਝ ਸਟੇਟਾਂ ਨਾਲ ਜਿਨ੍ਹਾਂ ਦੇ ਨਾਲ ਅੜਫਸ ਹੁੰਦੀ ਹੈ ਉਹਨਾਂ ਨਾਲ ਅਜਿਹਾ ਹੋ ਰਿਹਾ। ਹੁਣ ਵੀ ਜੇ ਤੁਸੀਂ ਇਸ ਸਾਲ ਦੀ ਸੂਚੀ ਕੱਢੋਗੇ ਉਹਦੇ ਵਿੱਚ ਵੀ ਜ਼ਿਆਦਾਤਰ ਸੂਬੇ ਉਹ ਨੇ ਜਿਨ੍ਹਾਂ ਸੂਬਿਆਂ ਦੀ ਸਰਕਾਰ ਜਿਹੜੀ ਉਹ ਗੈਰ ਭਾਜਪਾ ਹੈ। ਤਾਂ ਇਸ ਕਰਕੇ ਕੁਝ ਸਵਾਲ ਉੱਠਦੇ। ਵੈਸੇ ਮੇਰਾ ਤਾਂ ਇਹ ਮੰਨਣਾ ਜਾਤੀ ਤੌਰ ਤੇ, ਮੈਂ ਅੱਗੇ ਵੀ ਬਹੁਤ ਵਾਰੀ ਕਿਹਾ, ਅੱਗੇ ਵੀ ਕਹਿ ਕੇ ਆਇਆ ਕਿ ਭਾਈ ਆਹ ਸਾਰਾ ਕੁਝ ਹੁਣ ਬੰਦ ਕਰਨਾ ਚਾਹੀਦਾ। ਆਹੀ ਪੈਸਾ ਤੁਸੀਂ ਕਿਤੇ ਵੈਲਫੇਅਰ ਤੇ ਲਾਓ, ਕਿਤੇ ਕੁਝ ਹੋਰ ਕਰੋ, ਮਤਲਬ ਕਿ ਜਸ਼ਨ ਤੇ ਆਪੇ ਮੰਨੇ ਜਾਣੇ ਨੇ। ਐਵੇਂ ਕੀ 15 ਅਗਸਤ ਨੂੰ ਵੀ ਤੁਸੀਂ ਉੱਥੇ ਲਾਲ ਕਿਲੇ ਤੇ ਜਾ ਕੇ 1.5 ਘੰਟਾ 2 ਘੰਟੇ ਭਾਸ਼ਣਾਂ ਦੀ ਧੁੱਕੀ ਕੱਢਦੇ ਰਹਿੰਦੇ ਹੋ ਜੀ, ਕੀ ਫਾਇਦਾ? ਪਿੱਟ ਕੇ ਕਹਿਣਾ ਕਿ ਅਸੀਂ ਗੁਲਾਮ ਰਹੇ ਸੀ ਕਦੇ, ਮਤਲਬ ਆਜ਼ਾਦ ਹੋ ਗਏ, ਹੁਣ ਅੱਗੇ ਵਧਣ ਦਾ ਸੋਚੋ, ਅੱਗੇ ਵਧਣ ਦਾ ਸੋਚੋ। ਤਾਂ ਖੈਰ ਇਹ ਤਾਂ ਇਹਨਾਂ ਦਾ ਚਲੋ ਆਪਣਾ ਹੈਗਾ ਹੀ ਆ ਬਾਈ, ਇਹ ਸਾਰਾ ਕੁਝ ਚੱਲਦਾ। ਪਰ ਜੇ ਚਲਾਉਣਾ ਵੀ ਹੈ, ਜਸ਼ਨ ਮਨਾਉਣੇ ਕੋਈ ਮਾੜੀ ਗੱਲ ਨਹੀਂ ਹੈ, ਮਨਾ ਲੈਣ, ਪਰ ਇਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ। ਜਾਂ ਤਾਂ ਫਿਰ ਇਸ ਤਰ੍ਹਾਂ ਕਰ ਦਿਓ ਕਿ ਸਾਰੀਆਂ ਸਟੇਟਾਂ ਦੀ ਐਂਟਰੀ ਲੈ ਲਓ ਥੀਮ ਦੇ ਆਧਾਰ ਤੇ ਉਹਦੇ ਵਿੱਚ ਕੀ ਹੈ ਕਿ ਸਗੋਂ ਕੰਪੀਟੀਸ਼ਨ ਰੱਖ ਦਿਓ ਕਿ ਟੌਪ ਦੀਆਂ 5 ਝਾਕੀਆਂ ਕੱਢ ਕੇ ਉਹਨਾਂ ਨੂੰ ਇਨਾਮ ਦੇਵਾਂਗੇ, ਆਪੇ ਜ਼ੋਰ ਲਾਉਣ, ਉਹਨੂੰ ਵਧੀਆ ਤੋਂ ਵਧੀਆ ਬਣਾਉਣ ਉਸ ਥੀਮ ਤੇ ਜੀ।
ਜਾਂ ਤਾਂ ਫਿਰ ਏਦਾਂ ਕਰ ਦੋ, ਨਹੀਂ ਤੇ ਇਹ ਵਿਵਾਦ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅੱਗੇ ਵੀ ਬਹੁਤ ਵਾਰੀ ਹੋਇਆ, ਐਤਕੀ ਵੀ ਇਹ ਵਿਵਾਦ ਬਹੁਤ ਜ਼ਿਆਦਾ ਵਧਿਆ ਹੈ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਸਕੇਐਮ ਦੀ। ਐਸਕੇਐਮ ਨੇ ਵੱਡਾ ਐਲਾਨ ਕੀਤਾ ਜੀ ਕੋਈ? ਹਾਂਜੀ, ਦੇਖੋ ਐਸਕੇਐਮ ਨੇ ਐਲਾਨ ਤਾਂ ਵੱਡਾ ਕਰ ਦਿੱਤਾ ਹੈ, ਹੂੰ ਤੇ ਇਸ ਐਲਾਨ ਤੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਹਰਿਆਣਾ ਦੀ ਜੀਂਦ ਦੇ ਵਿੱਚ ਇੱਕ ਵਿਸ਼ਾਲ ਕਿਸਾਨ ਮਹਾਪੰਚਾਇਤ ਹੋਏਗੀ, ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਟਰੈਕਟਰ ਮਾਰਚ ਜਿਹੜੇ ਆ ਉਹ ਕੱਢੇ ਜਾਣਗੇ। ਜੀ ਮਤਲਬ ਹਰਿਆਣੇ ਦੇ ਵਿੱਚ ਇੱਕ ਵੱਡੀ ਇਹਨਾਂ ਨੇ ਮਹਾਪੰਚਾਇਤ ਰੱਖ ਦਿੱਤੀ, ਕਿਉਂਕਿ ਉੱਥੇ ਚੱਲ ਰਿਹਾ ਹੈ ਨਾ, ਕਾਫੀ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਹਾਂਜੀ ਖੱਟਰ ਸਰਕਾਰ ਦੇ ਵਿਰੋਧ ਦੇ ਵਿੱਚ, ਜੀ ਸ਼ਾਇਦ ਗੰਨਾ ਵਗੈਰਾ ਦੀਆਂ ਕੀਮਤਾਂ ਨੂੰ ਲੈ ਕੇ ਉੱਥੇ ਚੱਲ ਰਿਹਾ। ਤਾਂ ਇਹਨਾਂ ਨੇ ਇਹ ਗੱਲ ਜਿਹੜੀ ਆ ਉਹ ਸਾਫ਼ ਕਰ ਦਿੱਤੀ ਹੈ ਕਿ ਇੱਕ ਤਾਂ ਸੰਯੁਕਤ ਕਿਸਾਨ ਮੋਰਚਾ 26 ਜਨਵਰੀ 2021 ਨੂੰ ਗਣਤੰਤਰ ਦਿਹਾੜੇ ਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਰਚੀ ਗਈ ਸਾਜ਼ਿਸ਼ ਅਤੇ ਹਿੰਸਾ ਬਾਰੇ ਜਾਣਕਾਰੀ ਦੇਵੇਗਾ। ਮਤਲਬ ਕਿ 26 ਜਨਵਰੀ ਵਾਲੀ ਘਟਨਾ ਦਾ, ਤੇ ਕਿਸਾਨਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ, ਮੁਕੰਮਲ ਕਰਜ਼ਾ ਮੁਕਤੀ, ਕਿਸਾਨਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਫਸਲੀ ਬੀਮੇ ਦੀ ਰਾਸ਼ੀ, ਖੇਤੀ ਜ਼ਮੀਨ ਐਕਵਾਇਰ ਕਰਨ ਤੇ ਪਾਬੰਦੀ, ਕੇਂਦਰੀ ਗ੍ਰਹਿ ਰਾਜ ਮੰਤਰੀ ਟੈਨੀ ਦਾ ਅਸਤੀਫਾ, ਲਖੀਮਪੁਰ ਖੇੜੀ ਕਿਸਾਨ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਦਿੱਲੀ 'ਚ ਜਿਹੜੇ ਹੈਗੇ ਨੇ, ਉਹਨਾਂ ਤੇ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਹੈਗਾ ਉਹ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਬਈ ਇਹ ਜਿਹੜੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀਗੇ ਉਹ ਵੀ ਰੱਦ ਕੀਤੇ ਜਾਣ। ਸੋ ਜਿਹੜੇ ਸਾਜ਼ਿਸ਼ ਰਚਣ ਵਾਲੇ ਸੀਗੇ ਉਹ ਤਾਂ ਪਾਸੇ ਨੇ, ਹਾਲ ਦੀ ਘੜੀ ਤਾਂ ਮੰਤਰਾਲੇ ਦੇ ਵਿੱਚ ਹੈ, ਜਾਂ ਕਹਿ ਲਓ ਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਕਿਸਾਨਾਂ ਤੇ ਕੇਸ ਦਰਜ ਹੋਏ ਨੇ ਉਹ ਰੱਦ ਕੀਤੇ ਜਾਣ। ਇਹ ਇਹਨਾਂ ਦਾ ਕਹਿਣਾ, ਇਹ ਮੰਗਾਂ ਨੇ ਮੁੱਖ ਤੌਰ ਤੇ। ਚਲੋ ਇਹ ਤਾਂ ਹੁਣ ਹੋ ਗਈ ਇਹਨਾਂ ਦੀ ਗੱਲ, ਪਰ 26 ਜਨਵਰੀ ਨੂੰ ਇਧਰੋਂ ਵੀ ਇੱਕ ਐਲਾਨ ਹੋਇਆ ਪਿਆ ਕੌਮੀ ਇਨਸਾਫ ਮੋਰਚਾ ਦੇ ਮਾਰਚ ਦਾ, ਜਿਹੜਾ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗਿਆ ਹੋਇਆ ਜੀ ਮੋਰਚਾ। ਤੇ ਕਮਾਲ ਦੀ ਗੱਲ ਹੈ ਕਿ ਇੱਥੇ ਸਾਡੇ ਤੇ ਖਬਰ ਉੱਡੀ ਪਈ ਹੈ ਕਿ 32 ਦੀਆਂ 32 ਕਿਸਾਨ ਜਥੇਬੰਦੀਆਂ ਨੇ ਵੀ ਸਪੋਰਟ ਕਰ ਦਿੱਤੀ ਹੈ। ਹੁਣ ਜਾਣਗੇ ਕਿੱਧਰ ਕਿੱਧਰ, ਇਹ ਵੀ ਨਹੀਂ ਸਮਝ ਆ ਰਹੀ ਕਿ ਜੇ 32 ਕਿਸਾਨ ਜਥੇਬੰਦੀਆਂ ਹੈ, ਉਹਦੇ ਵਿੱਚ ਆਪਾਂ ਦੇਖਿਆ ਨਾ ਕਿ ਐਸਕੇਐਮ ਜਿਹੜਾ ਹੈ ਉਹ ਹੈਗਾ ਗੈਰ ਰਾਜਨੀਤਿਕ, ਇੱਕ ਰਾਜਨੀਤਿਕ ਵਾਲੇ ਵੀ ਆ ਗਏ। ਤਾਂ ਫਿਰ ਵੀ ਜੇ ਗੈਰ ਰਾਜਨੀਤਿਕ ਚ ਦੇਖੀਏ ਤਾਂ ਕਾਫੀ ਦਲ ਉਹਦੇ ਚ ਵੀ ਆ ਜਾਂਦੇ ਨੇ। 32 ਤਾਂ ਟੋਟਲ ਨੇ, ਰਾਜੇਵਾਲਾ ਗਰੁੱਪ ਨੂੰ ਜੇ ਕੱਢ ਵੀ ਦਈਏ ਤਾਂ 32 ਚ ਅੱਧ ਤਾਂ ਲਾ ਲਓ। ਮਤਲਬ ਕਿ 32 ਕਿੱਦਾਂ ਕਹੀਆਂ, ਮੈਨੂੰ ਸਮਝ ਨਹੀਂ ਆਈ। ਖੈਰ ਦੇਖੋ, ਹੁਣ ਇਹ ਦੋ ਵੱਡੇ ਐਲਾਨ ਯਾਨੀ ਐਕਸ਼ਨ ਪ੍ਰੋਗਰਾਮ ਜਿਹੜੇ ਉਹ ਲਿਖੇ ਗਏ ਆ, ਇੱਕ ਜਿਹੜਾ ਕੌਮੀ ਇਨਸਾਫ ਮੋਰਚਾ ਉਹਦਾ, ਤੇ ਦੂਸਰਾ ਇਹਨਾਂ ਦਾ, ਇੱਕੋ ਦਿਨ ਆ। ਦੇਖੋ ਅੱਗੇ ਕੀ ਬਣਦਾ ਤੇ ਕਿਹਦੇ ਚ ਇਹ ਮਤਲਬ ਕਿ ਜ਼ਿਆਦਾ ਹੁਣ ਦੇਖਦੇ ਆ ਇਕੱਠ ਜਿਹੜਾ ਹੋਣ ਦੀ ਸੰਭਾਵਨਾ ਹੈ। ਵੈਸੇ ਤੇ ਕਿਸਾਨ ਵੀ ਦੇਸ਼ ਭਰ ਦੇ ਵਿੱਚ ਪ੍ਰੋਗਰਾਮ ਲਿਖੇ ਆ ਜਿਹੜੇ ਇਹਨਾਂ ਨੇ, ਪਰ ਮੈਨੂੰ ਲੱਗਦਾ ਪ੍ਰਵੀਨ ਜੀ ਇਹ ਸਾਫ਼ ਹੈ ਕਿ ਅੱਗੇ ਵਾਂਗੂ ਪੰਜਾਬ ਤੇ ਹਰਿਆਣਾ 'ਚ ਹੀ ਇਹਨਾਂ ਦਾ ਜ਼ੋਰ ਰਹੇਗਾ, ਤੇ ਇਦੋਂ ਵੀ ਮੋਹਾਲੀ ਦੇ ਵਿੱਚ ਹੀ ਇਹ ਮੋਰਚਾ ਜਿਹੜਾ ਉਹ ਆਪਣਾ ਮਾਰਚ ਕਰੇਗਾ 16 ਕਿਲੋਮੀਟਰ ਸ਼ਾਇਦ। ਜੀ 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 ਉਧਰ ਰੁਕ ਕਰੀਏ ਮਿੰਟੂ ਜੀ ਬਠਿੰਡੇ ਦਾ। ਬਠਿੰਡੇ 'ਚ ਵੀ ਹਾਲਚਾਲ ਕਹਿੰਦੇ ਤੇਜ਼ ਹੋ ਗਈ। ਮਨਪ੍ਰੀਤ ਬਾਦਲ ਨਵੇਂ ਜੁਆਇਨ ਕੀਤੇ ਭਾਜਪਾ 'ਚ ਤੇ ਕਾਫੀ ਸਰਗਰਮੀਆਂ ਦਿਖਾ ਰਹੇ ਆ ਉੱਥੇ ਆ ਕੇ। ਨਹੀਂ ਉੱਥੇ ਤੇ ਜ਼ਿਆਦਾ ਹੀ ਕੰਮ ਚੱਲ ਪਿਆ ਜੇ। ਅੱਜ ਗਜਿੰਦਰ ਸਿੰਘ ਸ਼ੇਖਾਵਤ ਆਏ ਸਨ, ਤੇ ਉੱਥੇ ਜਿਹੜੇ ਹੋਰਡਿੰਗਸ ਲੱਗੇ, ਕਮਾਲ ਦੀ ਗੱਲ ਹੈ ਉਹਦੇ 'ਚ ਇਸ ਆਲਰਾਊਂਡਰ ਬੰਦੇ ਦਾ ਵਿੱਚ ਕੋਈ ਫੋਟੋ ਹੀ ਨਹੀਂ ਹੈਗਾ ਹੋਰਡਿੰਗਸ ਦੇ ਵਿੱਚ। ਤੇ ਸਰੂਪ ਚੰਦ ਸਿੰਗਲਾ ਮੁੰਦ ਮੁਸਕਰਾ ਰਹੇ ਨੇ ਫੋਟੋਆਂ ਦੇ ਵਿੱਚ, ਜਿੱਦਾਂ ਮਾਹੌਲ ਕਰਦੇ ਹੋਣ ਕਿ ਸੁਣਾ ਬੱਲਿਆ ਕੀ ਹਾਲ ਚਾਲ ਹੈ। ਤਾਂ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਤੇ ਸਿਆਸੀ ਸ਼ਰੀਕੇਬਾਜ਼ੀ ਜਿਹੜੀ ਹੈ ਪੂਰੀ ਮੰਨੀ ਹੋਈ ਹੈ। ਸਰੂਪ ਚੰਦ ਸਿੰਗਲਾ ਨੇ ਤਾਂ ਚੱਲਦੀ ਚੋਣ ਦੇ ਵਿੱਚ ਬਾਦਲ ਫੈਮਿਲੀ ਤੇ ਦੋਸ਼ ਲਾ ਦਿੱਤੇ ਸੀਗੇ, ਉਸ ਤੋਂ ਬਾਅਦ ਉਹ ਭਾਜਪਾ ਜੁਆਇਨ ਕਰ ਗਏ। ਹੁਣ ਰੌਲਾ ਕੀ ਹੈ ਕਿ ਇਧਰੋਂ ਮੇਰੀ ਲਈ ਵੀ ਕੰਮ ਚੰਗਾ ਚੱਲਦਾ ਪਿਆ ਹੈ ਨਾ, ਕਿ ਮੇਅਰ ਜਿਹੜਾ ਹੈ ਉਹ ਕਿਹੜਾ ਬਣੇਗਾ। ਇਹ ਭਾਈ ਸਾਹਿਬ ਜਿਹੜੇ ਹੈਗੇ ਨੇ ਮਨਪ੍ਰੀਤ ਬਾਦਲ ਜੀ, ਇਹ ਵੀ ਵਿਚਕਾਰ ਰਹੇ ਨੇ ਉਹਨਾਂ ਨੂੰ, ਕੁਝ ਕਾਉਂਸਲਰਾਂ ਨੂੰ ਕਿ ਇੱਧਰ ਆ ਜਾਓ, ਬੜਾ ਮਜ਼ਾ ਆਏਗਾ। ਉਧਰੋਂ ਰਾਜਾ ਵੜਿੰਗ ਕਹਿੰਦਾ ਕਿ ਨਹੀਂ ਅਜਿਹਾ ਨਹੀਂ ਕਰਨਾ, ਤੁਹਾਨੂੰ ਬਈ ਆਪਣੀ ਕਸਮ ਲੱਗੇ ਯਾਰ, ਨਹੀਂ ਛੱਡ ਕੇ ਯਾਰੀ ਨਾ ਛੱਡ ਕੇ ਜਾਇਓ। ਤਾਂ ਇਧਰੋਂ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਹੈਗੇ ਥੋੜੇ ਘਾਣੇ, ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤਗੜੇ ਰਹੋ, ਮੁੱਲ ਆਪਣਾ ਵੀ ਪੈਣ ਵਾਲਾ ਜੇ। ਠੀਕ ਹੈ, ਇੱਥੇ ਇੱਕ ਤੇ ਖਿੱਚੋਤਾਣ ਇਹ ਚੱਲਦੀ ਪਈ ਹੈ, ਤੇ ਉਧਰੋਂ ਦੂਸਰੇ ਪਾਸੇ ਕਿਉਂਕਿ ਜਿਹੜੀ ਇਹ ਗਜਿੰਦਰ ਸਿੰਘ ਸ਼ੇਖਾਵਤ ਦੀ ਆਮਦ ਵਾਲੀ ਇਹ ਸਾਰੀ ਸੀਗੀ ਅੱਜ ਦੇ ਪ੍ਰੋਗਰਾਮਾਂ ਦੀ ਰੂਪਰੇਖਾ, ਉਹ ਲਿਖੀ ਸਰੂਪ ਚੰਦ ਸਿੰਗਲਾ ਨੇ।
ਹੂੰ ਹੁਣ ਗੱਲ ਤੇ ਫੇਰ ਹੈ ਕਿ ਇੱਕ ਮਿਆਨ ਚ ਦੋ ਤਲਵਾਰਾਂ ਵਾਲੀ ਜਿਹੜੀ ਗੱਲ ਆ, ਉਹ ਤੇ ਬਾਈ ਫੇਰ ਉੱਥੇ ਹੀ ਆ ਗਏ। ਜੀ ਉਹ ਤਾਂ ਫੇਰ ਉੱਥੇ ਹੀ ਆ ਗਈ ਨਾ, ਹੂੰ ਉੱਥੇ ਆ ਗਈ ਕਿ ਸਰੂਪ ਚੰਦ ਸਿੰਗਲਾ ਫੇਰ ਬੈਠਾ ਹੈ, ਹੋਰਡਿੰਗਸ ਚੋਂ ਫੋਟੋ ਫੇਰ ਗਾਇਬ ਆ। ਤੇ ਕੱਲ ਨੂੰ ਮੰਨ ਲਓ ਮਨਪ੍ਰੀਤ ਬਾਦਲ ਗਰੁੱਪ ਹੈ ਜਿਹੜਾ, ਉਹ ਆਪਦੇ ਪ੍ਰੋਗਰਾਮ ਉਲੀਕੇਗਾ, ਹੂੰ ਤਾਂ ਇਹਦਾ ਮਤਲਬ ਇਹ ਕਿ ਸਰੂਪ ਚੰਦ ਸਿੰਗਲਾ ਦੂਰ ਰਹੇਗਾ, ਕਿਉਂਕਿ ਸਰੂਪ ਚੰਦ ਸਿੰਗਲਾ ਨੇ ਤੇ ਇਹਦੇ ਖਿਲਾਫ, ਆਪਾਂ ਨੂੰ ਯਾਦ ਹੈ ਨਾ ਜੀ ਕਿ ਇਹਦੇ ਖਿਲਾਫ ਕੰਪਲੇਂਟ ਦਿੱਤੀ ਹੋਈ ਹੈ ਹੂੰ ਵਿਜੀਲੈਂਸ ਨੂੰ। ਵਿਜੀਲੈਂਸ ਤੇ ਉਹ ਕਹਿੰਦਾ ਮੈਂ ਕੰਪਲੇਂਟ ਤੇ ਆਪਣੀ ਵਾਪਸ ਨਹੀਂ ਲੈਣੀ, ਭਾਵੇਂ ਕੁਝ ਵੀ ਹੋ ਜਾਵੇ। ਸੋ ਜੀ ਗੱਲ ਇਹ ਹੈ ਕਿ ਬਈ ਇਸ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਅੱਗੇ ਕੀ ਬਣਦਾ ਕੀ ਨਹੀਂ। ਪਰ ਇੰਟਰਸਟਿੰਗ ਬਣ ਗਈ ਹੈ ਬਠਿੰਡੇ ਦੀ ਰਾਜਨੀਤੀ ਜਿਹੜੀ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਐਸਜੀਪੀਸੀ ਦੀ। ਐਸਜੀਪੀਸੀ ਨੇ ਇਹ ਗੱਲ ਕਹੀ ਹੈ ਕਿ ਪੰਜਾਬੀ ਭਾਸ਼ਾ ਨੂੰ ਦਰਕਨਾਰ ਕਰਕੇ ਜਿਹੜੀ ਸਰਕਾਰ ਆ ਉਹ ਪੰਜਾਬੀਆਂ ਦੇ ਹੱਕ ਮਾਰ ਰਹੀ ਹੈ। ਹਾਂਜੀ ਦੇਖੋ, ਗੱਲ ਇਹ ਹੈ ਕਿ ਜੋ ਹੱਕ ਮਾਰੇ ਜਾ ਰਹੇ ਨੇ ਉਹ ਤੇ ਵਾਕਿਆ ਕੁਝ ਜਿੱਦਾਂ ਕਹਿ ਲਈਏ ਨਾ ਕਿ ਗੱਲ ਇਹ ਆ ਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਆ, ਖਾਣ ਵਾਲੇ ਦੰਦ ਹੋਰ ਤੇ ਵਿਖਾਣ ਵਾਲੇ ਹੋਰ। ਜੀ ਇਹਨਾਂ ਨੇ ਕਿੰਨੇ ਲੱਛਣ ਕੀਤੇ ਆ ਪਿੱਛੇ ਜੇ ਪੰਜਾਬੀ ਨੂੰ ਲੈ ਕੇ। ਦੇਖੋ, ਇੱਕ ਤੇ ਹੁੰਦੇ ਨਾ ਸਿਆਸੀ ਦੋਸ਼, ਅਸੀਂ ਉਹਦੇ ਤੇ ਬਹੁਤੀ ਤਵੱਜੋ ਨਹੀਂ ਦਿੰਦੇ, ਅਸੀਂ ਗਾਂ ਲੰਘ ਜਾਂਦੇ ਗੱਲ ਸੁਣਾ ਕੇ। ਜੀ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਹਕੀਕੀ ਰੂਪ ਦੇ ਵਿੱਚ ਹੁੰਦੀਆਂ, ਹਕੀਕੀ ਰੂਪ ਦੇ ਵਿੱਚ ਹੁੰਦੀਆਂ ਨੇ। ਤਾਂ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਮਿਸਾਲ ਹੀ ਦੇ ਦਿੰਦਾ, ਫਿਰ ਆਪਾਂ ਇੱਧਰ ਗੱਲ ਕਰ ਲੈਂਦੇ ਆ। ਜੀ ਮੇਰੇ ਕੋਲ ਨੋਟੀਫਿਕੇਸ਼ਨ ਦੀ ਕਾਪੀ ਪਈ ਹੈ ਇੱਕ, ਜਿਹੜਾ ਅਧੀਨ ਪੰਜਾਬ ਸੇਵਾਵਾਂ ਬੋਰਡ ਹੈ, ਤਾਂ ਉਹਦੇ ਵਿੱਚ ਕੀ ਹੈ, ਜਿਹੜਾ ਇਹ ਚੋਣ ਬੋਰਡ ਆ ਉਹਨਾਂ ਨੇ ਵੇਖੋ ਕੀ ਕੀਤਾ ਹੋਇਆ। ਬੜੀ ਮਤਲਬ ਕਿ ਕਮਾਲ ਦੀ ਗੱਲ ਇਹ ਹੈ ਕਿ ਉਹਦੇ ਚ ਇਹਨਾਂ ਨੇ ਵੱਖ-ਵੱਖ ਵਿਭਾਗਾਂ ਚ ਜਿਹੜੀ ਕਲਰਕਾਂ ਦੀ ਭਰਤੀ ਕੱਢੀ ਹੈ, ਜੀ ਉਹਦੇ ਚ ਸਿਲੇਬਸ ਹੀ ਬਦਲ ਦਿੱਤਾ ਗਿਆ। ਪੰਜਾਬੀ ਭਾਸ਼ਾ ਨੂੰ ਸਿਰਫ ਕੁਆਲੀਫਾਈ ਲਈ, ਤੇ ਜੀ ਜੇ ਪ੍ਰਤੀਯੋਗਤਾ ਚ ਦੇਖੋਗੇ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਦੇ ਬਾਰੇ ਕੋਈ ਗੱਲ ਹੀ ਨਹੀਂ ਹੈਗੀ, ਤਾਂ ਉਹਦੇ ਚ ਐਡਵਾਂਟੇਜ ਕਿਹਨੂੰ ਮਿਲੇਗਾ? ਨਾਨ ਪੰਜਾਬੀ। ਤੇ ਜਿਹਨੂੰ ਐਡਵਾਂਟੇਜ ਮਿਲਣਾ ਚਾਹੀਦਾ ਉਹਨੂੰ ਡਿਸਐਡਵਾਂਟੇਜ। ਤਾਂ ਖੈਰ ਗੱਲ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਕੱਲ ਪਰਸੋਂ ਹੀ ਇੱਕ ਨਵੇਂ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਸਨ ਜਨਾਬ, ਕਿਆ ਫਲਾਣੇ ਸਕੂਲ, ਉਹਨਾਂ ਦਾ ਨਾਮ ਹੀ ਇੰਗਲਿਸ਼ ਚ ਹੈ। ਜੀ ਜੀ ਫਲਾਣੇ ਸਕੂਲ ਬਣਾਵਾਂਗੇ ਜੀ, ਜੀ ਮੈਨੂੰ ਤਾਂ ਨਾਮ ਨਹੀਂ ਆਉੜਦਾ ਕਿ ਅੰਗਰੇਜ਼ੀ ਦੇ ਵਿੱਚ ਨਾਮ ਸੀਗਾ, ਇੱਥੇ ਗੂਗਲ ਕਰਕੇ ਵੇਖ ਲਿਆ ਜੇ, ਪਰਸੋਂ ਕਰੀ ਜਾਂਦੇ ਸੀ ਉਦਘਾਟਨ। ਠੀਕ ਹੈ। ਫਿਰ ਇਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਕੰਮਕਾਰ ਵੀ ਜਿਹੜਾ ਪਿਓਰ ਪੰਜਾਬੀ ਚ ਨਹੀਂ ਹੋਣ ਡਿਆ, ਤਾਂ ਇਸ ਕਰਕੇ ਹੁਣ ਨਿਸ਼ਾਨੇ ਜਿਹੜੇ ਆ ਉਹ ਕੱਸੇ ਜਾ ਰਹੇ ਆ। ਧਾਮੀ ਸਾਹਿਬ ਨੇ ਵੀ ਕਿਹਾ ਕਿ ਦੇਖੋ, ਹਰ ਪੱਧਰ ਤੇ ਪੰਜਾਬੀ ਲਾਗੂ ਕਰਨ ਦੀ ਗੱਲ ਕਰਨ ਵਾਲੇ ਜਿਹੜੇ ਉਹ ਅੱਖਾਂ ਚ ਘੱਟਾ ਕਾਤੋਂ ਪਾ ਰਹੇ, ਜਦਕਿ ਅਸਲੀਅਤ ਹੈ ਕਿ ਉਹਨਾਂ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਅਖੋਲ ਕਰਕੇ ਹਰ ਸਰਕਾਰੀ ਕਾਰਵਾਈ ਅੰਗਰੇਜ਼ੀ ਚ ਕਰ ਰਹੀ ਹੈ। ਤਾਂ ਇਹਨਾਂ ਨੇ ਜਿਹੜਾ ਜ਼ਿਕਰ ਕੀਤਾ ਹੈ ਉਹ ਇਸੇ ਗੱਲ ਦਾ ਕੀਤਾ, ਜਿੱਦਾਂ ਮੈਂ ਪਹਿਲਾਂ ਹੀ ਕਹਿ ਦਿੱਤਾ ਤੁਹਾਨੂੰ ਕਿ ਬਈ ਇਹ ਮਾਮਲਾ ਜਿਹੜਾ ਹੈ ਉਹ ਅਸਲ ਚ ਏਦਾਂ ਹੋਇਆ ਹੈ। ਇਹਨਾਂ ਨੇ ਇਹਦੀ ਮਿਸਾਲ ਦਿੱਤੀ ਹੈ, ਪਰ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਪ੍ਰਵੀਨ ਜੀ। ਹੁਣ ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੱਲ ਇਹ ਹੈ ਕਿ ਸ਼ਗੂਫੇ ਛੱਡਣ ਨਾਲ ਕੀ ਹੋਣਾ ਹੈ। ਕੱਲ ਸੀਜੀਆਈ ਨੇ ਬਹੁਤ ਵੱਡਾ ਐਲਾਨ ਕੀਤਾ ਹੈ, ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਉਪਲਬਧ ਹੋਣਗੇ। ਤਾਂ ਭਾਈ ਤੁਹਾਨੂੰ ਕੀ ਹੋਇਆ, ਤੁਸੀਂ ਨਹੀਂ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੇ? ਜਦੋਂ ਸੁਪਰੀਮ ਕੋਰਟ ਲੈ ਰਿਹਾ ਤਾਂ ਤੁਸੀਂ ਵੀ ਪ੍ਰਬੰਧ ਕਰ ਦਿਓ। ਤਾਂ ਇਹਨਾਂ ਗੱਲਾਂ ਤੇ ਹੈ ਕਿ ਭਾਈ ਜਿਹੜੀ ਗੱਲ ਕਹਿੰਦੇ ਹੋ ਤੁਸੀਂ, ਉਹ ਭਾਈ ਇਸ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਹੈ ਜਿਹੜਾ ਉਹ ਤੁਹਾਨੂੰ ਕਰਨ ਦੀ ਜ਼ਰੂਰਤ ਹੈ। ਖੈਰ ਦੇਖੋ ਜੀ ਅੱਗੇ ਕੀ ਹੁੰਦਾ, ਕਾਤੋਂ ਹੁੰਦਾ, ਕਿਵੇਂ ਹੁੰਦਾ, ਪਰ ਮੇਰਾ ਮੰਨਣਾ ਇਹੀ ਹੈ ਕਿ ਇਹ ਭਾਸ਼ਾ ਵਾਲਾ ਜਿਹੜਾ ਕੰਮ ਆ ਪੂਰੀ ਸ਼ਿੱਦਤ ਦੇ ਨਾਲ ਕਰਨ ਦੀ ਜ਼ਰੂਰਤ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਰੁਖ ਕਰੀਏ ਚੰਡੀਗੜ੍ਹ ਦਾ। ਚੰਡੀਗੜ੍ਹ ਦੇ ਵਿੱਚ ਬੰਬ ਦੀ ਖਬਰ ਨੇ ਕਾਫੀ ਜਿਹੜਾ ਗਾਹ ਪਾਇਆ ਲੋਕਾਂ ਦੇ ਵਿੱਚ, ਸਨਸਨੀ ਫੈਲੀ, ਪਰ ਬਾਅਦ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇਹ ਅਫਵਾਹ ਸੀ। ਹਾਂਜੀ ਦੇਖੋ, ਇਹ ਅਚਾਨਕ ਤਰਥੱਲੀ ਮਚ ਗਈ, ਕਹਿੰਦੇ ਬਈ ਇਹ ਹੋ ਗਿਆ, ਇਹ ਹੋ ਗਿਆ। ਫਿਰ ਬਾਅਦ ਦੇ ਵਿੱਚ ਗੱਲ ਜਿਹੜੀ ਹੈ ਉਹ ਕੁਝ ਹੋਰ ਹੀ ਨਿਕਲੀ ਹੈ। ਗੱਲ ਇਹ ਨਿਕਲੀ ਹੈ ਕਿ ਬਈ ਇਸ ਮਾਮਲੇ ਦੇ ਵਿੱਚ ਅਸਲ 'ਚ ਕੋਈ ਚਿੱਠੀ ਲਿਖ ਗਿਆ, ਇੱਧਰ ਪੰਚਕੂਲਾ ਵਾਲੀ ਸਾਈਡ ਕੋਈ ਚਿੱਠੀ ਮਿਲੀ, ਇਹ ਹੋ ਜਾਏਗਾ ਜੀ, ਇਹ ਹੋ ਜਾਏਗਾ, ਬੰਬ ਰੱਖ ਦਿੱਤਾ 1 ਵਜੇ ਫਟ ਜਾਏਗਾ। ਇਹਨਾਂ ਨੇ ਆ ਕੇ ਤੇ ਉਹ ਸਾਰਾ ਕੰਪਲੈਕਸ ਜਿਹੜਾ ਸੀ, ਉਹ ਤੁਹਾਨੂੰ ਪਤਾ ਹੀ 43 ਵਾਲਾ ਨਾਲ ਹੀ ਬੱਸ ਅੱਡਾ, ਨਾਲ ਹੀ ਭਰਾ
ਕਚਹਿਰੀਆਂ ਨੇ। ਜੀ ਤਾਂ ਉੱਥੇ ਜਾ ਕੇ ਇਹਨਾਂ ਨੇ ਖਾਲੀ ਕਰਵਾਇਆ ਸਾਰਾ ਕੁਛ, ਬੜੀ ਤਲਾਸ਼ੀ ਲਈ ਤੇ ਉਸ ਤੋਂ ਬਾਅਦ ਫਿਰ ਪਤਾ ਲੱਗਾ ਕਿ ਬਈ ਉੱਥੇ ਤੇ ਇੱਕ ਟਿਫਨ ਜਿਹੜਾ ਸੀਗਾ ਰੋਟੀ ਵਾਲਾ ਉਹ ਮਿਲਿਆ ਜਿਹਨੂੰ ਬੰਬ ਸਮਝੀ ਜਾਂਦੇ ਸਨ, ਤੇ ਵਿੱਚੋਂ ਕੋਈ 2 ਰੋਟੀਆਂ ਨਿਕਲੀਆਂ ਨੇ ਤੇ ਨਾਲ ਪਾਣੀ ਦੀ ਬੋਤਲ ਹੈ, ਹੋਰ ਕੁਛ ਨਹੀਂ ਨਿਕਲਿਆ। ਹੁਣ ਮੀਡੀਆ ਦੇ ਤੇ ਪਹਿਲਾਂ ਤਾਂ ਕਹਿੰਦੇ ਜੀ ਬੰਬ ਰੱਖਤਾ ਜੀ, ਬੰਬ ਰੱਖਤਾ, ਫਿਰ ਕਹਿੰਦੇ ਜੀ ਮੌਕ ਡਰਿਲ ਹੈ, ਮੌਕ ਜੀ ਡਰਿਲ ਹੈ। ਬਾਅਦ ਦੇ ਵਿੱਚ ਹੁਣ ਸਾਫ਼ ਹੋਇਆ ਕਿ ਅਸਲ ਦੇ ਵਿੱਚ ਉਹ ਮੌਕ ਡਰਿਲ ਵੀ ਨਹੀਂ ਸੀਗੀ, ਬਈ ਇਹ ਤਾਂ ਕੁਛ ਇਸ ਤਰ੍ਹਾਂ ਦਾ ਕੋਈ ਚਿੱਠੀ ਚੁੱਠੀ ਲਿਖ ਕੇ ਕਿਸੇ ਨੇ ਸ਼ਰਾਰਤ ਕੀਤੀ ਹੈ। ਸੋ ਬੜੀ ਤਰਥੱਲੀ ਮੱਚੀ, ਔਰ ਇਹਦੇ ਉੱਤੇ ਜਿਵੇਂ ਕਹਿੰਦੇ ਨਾ ਬਲਦੀ ਤੇ ਤੇਲ ਪੈਣ ਵਾਲੀ ਗੱਲ ਆ। ਉਧਰੋਂ ਭੁਚਾਲ ਦੀ ਵੀ ਆ ਗਈ ਖਬਰ, ਕਹਿੰਦੇ ਕਿ ਭੁਚਾਲ ਵੀ ਆ ਗਿਆ ਜੀ, ਹੂੰ, ਉੱਥੇ ਵੀ ਝਟਕੇ ਲੱਗੇ ਨੇ ਕੁਛ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਿਹੜੀ ਕੁੜੀ ਦਾ ਕਤਲ ਕੀਤਾ ਸੀ ਪ੍ਰਿਯੰਕਾ ਦਾ, ਉਸ ਵਿੱਚ ਜਿਹੜਾ ਟੁਕੜੇ ਟੁਕੜੇ ਕਰਕੇ ਮਾਰਨ ਵਾਲਾ ਕੇਸ ਆ, ਉਹਦੇ ਵਿੱਚ ਚਾਰਜ ਸ਼ੀਟ ਦਾਖਲ ਹੋ ਗਈ ਹੈ ਜੀ। ਹਾਂਜੀ ਦੇਖੋ, ਚਾਰਜ ਸ਼ੀਟ ਜਿਹੜੀ ਹੈ ਉਹ ਇਹਨਾਂ ਨੇ ਦਾਖਲ ਕਰ ਦਿੱਤੀ ਹੈ। 6000 ਪੰਨਿਆਂ ਦੀ ਚਾਰਜ ਸ਼ੀਟ, ਯਾਨੀ ਬਹੁਤ ਵੱਡੀ ਚਾਰਜ ਸ਼ੀਟ ਜਿਹੜੀ ਆ ਉਹ ਦਾਖਲ ਕੀਤੀ ਗਈ ਹੈ। ਜੀ ਤੇ ਇਹਦੇ ਚ ਜਿਹੜੀ ਮੁੱਖ ਤੌਰ ਤੇ ਗੱਲ ਪ੍ਰਵੀਨ ਜੀ ਕਹੀ ਗਈ ਆ, ਇਹੀ ਹੈ ਕਿ ਉਹ ਸ਼ਰਧਾ ਜਿਹੜੀ ਕੁੜੀ ਸੀਗੀ ਉਹ ਕਿਸੇ ਦੋਸਤ ਦੇ ਘਰ ਗਈ ਸੀ, ਜਿੱਥੋਂ ਇਹਨੂੰ ਬਹੁਤ ਜ਼ਿਆਦਾ ਖਿਝ ਚੜੀ, ਕਿਉਂਕਿ ਇਹ ਨਹੀਂ ਸੀ ਚਾਹੁੰਦਾ ਕਿ ਕਿਸੇ ਦੇ ਨਾਲ ਉਹਦੀ ਕੋਈ ਨਜ਼ਦੀਕੀ ਵਧੇ। ਜੀ ਚਾਰਜ ਸ਼ੀਟ ਦੇ ਵਿੱਚ ਇਹ ਦਾਅਵਾ ਮੁੱਖ ਤੌਰ ਤੇ ਕੀਤਾ ਗਿਆ ਕਿ ਕਤਲ ਦਾ ਕਾਰਨ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਨਾ ਲੱਗ ਰਿਹਾ ਕਿ ਕਤਲ ਦਾ ਕਾਰਨ ਕੀ ਹੈ, ਪਰ ਪੁਲਿਸ ਨੇ ਆਪਣੀ ਕਹਾਣੀ ਦੇ ਵਿੱਚ ਦਾਅਵਾ ਕੀਤਾ ਕਿ ਦਰਅਸਲ ਮੌਤ ਦਾ ਕਾਰਨ ਜਿਹੜਾ ਸੀਗਾ ਉਹ ਇਹੀ ਹੋ ਰਿਹਾ ਹੈ। ਤਾਂ ਖੈਰ ਹੁਣ ਦੇਖੋ, ਇਹਦੇ ਚ ਬੜੀ ਕਾਲੀ ਕਾਲੀ ਦੇ ਨਾਲ ਇਹ ਸਾਰੇ ਕੰਮ ਕੀਤੇ ਗਏ ਨੇ, ਗ੍ਰਿਫਤਾਰੀ ਵੀ ਹੋ ਗਈ। ਉਸ ਤੋਂ ਬਾਅਦ ਚਲੋ ਇਹਨਾਂ ਨੇ ਚਾਰਜ ਸ਼ੀਟ ਵੀ ਫਾਈਲ ਕਰ ਦਿੱਤੀ, ਕਿਉਂਕਿ ਮੇਰਾ ਮੰਨਣਾ ਕਿ ਨਵੰਬਰ ਦੀ ਸ਼ਾਇਦ ਗੱਲ ਸੀਗੀ, ਤੇ ਚਾਰਜ ਸ਼ੀਟ ਵੀ ਇਹਨਾਂ ਨੇ ਫਾਈਨਲ ਜਿਹੜੀ ਆ ਉਹ ਪੇਸ਼ ਕਰ ਦਿੱਤੀ। ਪਰ ਹੁਣ ਮੇਨ ਗੱਲ ਇਹ ਹੈ ਕਿ ਨਿਆਂ ਦੇ ਵਿੱਚ ਕੀ ਬਣੇਗਾ ਅੱਗੇ, ਕੀ ਨਿਆਂ ਮਿਲ ਜਾਏਗਾ ਕਿ ਜਾਂ ਰਹਿ ਜਾਏਗਾ, ਕਿਉਂਕਿ ਬਹੁਤ ਇਸ ਕੇਸ ਤੇ ਵੀ ਅਸੀਂ ਬਹਿਸ ਸੁਣੀ ਹੈ, ਦਲੀਲਬਾਜ਼ੀ ਸੁਣੀ ਹੈ ਕਿ ਬਈ ਕਿਸ ਤਰ੍ਹਾਂ ਇਹ ਬੰਦੇ ਜਿਹੜੇ ਹੁੰਦੇ ਨੇ, ਜਿਹੜੇ ਇਸ ਤਰ੍ਹਾਂ ਦੇ ਸਾਈਕੋ ਕਹਿ ਲਓ, ਕਿ ਉਹ ਕੰਮ ਕਰਕੇ ਬੜੇ ਨਾਰਮਲੀ ਉਤਰੇ ਫਿਰਦੇ ਆ। ਵੇਖ ਲਓ ਪੁਲਿਸ ਦੀ ਕਸਟਡੀ ਚੋਂ ਵੀ ਨਿਕਲ ਗਿਆ ਕਿ 1-2 ਵਾਰੀ ਪੁੱਛਗਿੱਛ ਹੋਈ ਹੈ ਇਹਦੇ ਤੋਂ। ਤਾਂ ਗੱਲ ਕੀ ਹੈ ਕਿ ਸਵਾਲ ਉਹੀ ਹੁੰਦਾ ਕਿ ਕਤਲ ਸਾਬਤ ਕਰਨ ਵਾਸਤੇ 3 ਚੀਜ਼ਾਂ ਬਹੁਤ ਜ਼ਰੂਰੀ ਹੈ, ਇੱਕ ਲਾਸ਼, ਦੂਜਾ ਹਥਿਆਰ ਤੇ ਤੀਜਾ ਵਿਟਨੈਸ। ਇਸ ਕੇਸ ਦੇ ਵਿੱਚ ਕਿਤੇ ਨਾ ਕਿਤੇ ਤਿੰਨੇ ਹੀ ਰਾਹ ਤੇ ਲੱਗੇ ਨੇ, ਤਿੰਨੇ ਹੀ ਰਾਹ ਤੇ ਲੱਗੇ ਨੇ। ਤੇ ਜੇ ਇਹ ਤਿੰਨੇ ਚੀਜ਼ਾਂ ਮਤਲਬ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਇੰਟੀਫਿਕ ਤਰੀਕੇ ਦੇ ਨਾਲ ਇਹ ਸਾਬਤ ਕਰ ਦਿੰਦੇ ਆ, ਤੇ ਮੇਰਾ ਮੰਨਣਾ ਹੈ ਕਿ ਇਸ ਬੰਦੇ ਨੂੰ ਉਮਰ ਕੈਦ ਤਾਂ ਹੈਗੀ ਹੈ, ਉਹ ਤਾਂ ਵੱਟ ਤੇ ਪਈ ਆ। ਹੋ ਸਕਦਾ ਇਹਨੂੰ ਕੋਠੀ ਵੀ ਇਹਨੂੰ ਲਾ ਦੇਣ, ਯਾਨੀ ਫਾਹੇ ਵੀ ਲੱਗ ਸਕਦਾ ਹੈ। ਜੀ ਜੀ ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਇੱਥੇ ਇੱਕ ਰੁਕਾਂਗੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵਿੱਚ ਖਬਰਾਂ ਦੇ ਬਾਰੇ ਗੱਲਬਾਤ ਕਰਾਂਗੇ। BBC ਦੀ ਡਾਕੂਮੈਂਟਰੀ ਜਿਹੜੀ ਕਿ ਮੋਦੀ ਉੱਤੇ ਬਣਾਈ ਹੈ, ਗੁਜਰਾਤ ਜਿਹੜੇ ਕਤਲੇਆਮ ਸੀ ਉਹਦੇ ਤੇ ਬਣਾਈ ਹੈ, ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਇਹ ਦਿਖਾਈ ਗਈ ਹੈ। ਇਹਦੇ ਇਲਾਵਾ ਕੇਰਲ ਦੇ ਵਿੱਚ DYFI ਜਿਹੜੀ ਹੈ ਉਹ ਪਾਰਟੀ, ਸੱਤਾਧਾਰੀ ਭਾਰਤੀ ਕਮਿਊਨਿਸਟ ਪਾਰਟੀ ਜਿਹੜੀ ਮਾਰਕਸਵਾਦੀ ਦੇ, ਉਹਨਾਂ ਦਾ ਵਿਦਿਆਰਥੀ ਵਿੰਗ ਹੈ, ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ DYFI ਕਹਿ ਦਿੰਦੇ ਹਾਂ। ਤੇ ਉਹ ਕਹਿੰਦੇ ਕਿ ਅਸੀਂ ਜਿਹੜੀ ਗੁਜਰਾਤ ਕਤਲੇਆਮ ਬਾਰੇ ਜਿਹੜੀ BBC ਦੀ ਦਸਤਾਵੇਜ਼ੀ ਫਿਲਮ ਹੈ ਉਹ ਦਿਖਾਵਾਂਗੇ। ਇਹਨਾਂ ਖਬਰਾਂ ਦੇ ਨਾਲ ਨਾਲ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੇ ਉੱਤੇ ਜਿਹੜੀ ਗੁਜਰਾਤ ਕਤਲੇਆਮ ਦੇ ਉੱਤੇ BBC ਦੀ ਦਸਤਾਵੇਜ਼ੀ ਫਿਲਮ ਬਣੀ ਹੈ ਉਹਦੇ ਬਾਰੇ। ਕੇਰਲ ਦੇ ਵਿੱਚ ਸੱਤਾਧਾਰੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵਿਦਿਆਰਥੀ ਵਿੰਗ, ਜਿਹਦਾ ਨਾਮ ਡੈਮੋਕ੍ਰੈਟਿਕ ਯੂਥ ਫੈਡਰੇਸ਼ਨ ਆਫ ਇੰਡੀਆ DYFI ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਗੁਜਰਾਤ ਕਤਲੇਆਮ ਦੇ ਬਾਰੇ ਮੋਦੀ ਬਾਰੇ ਜਿਹੜੀ BBC ਦੀ ਦਸਤਾਵੇਜ਼ੀ ਫਿਲਮ ਹੈ ਉਹ ਅਸੀਂ ਰਾਜ ਦੇ ਵਿੱਚ ਦਿਖਾਵਾਂਗੇ। ਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ਤੇ ਇਹ ਐਲਾਨ ਕੀਤਾ ਹੈ। ਉਸ ਤੋਂ ਬਾਅਦ ਜੇਕਰ ਰੁਕ ਕਰਗੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਜਥੇਬੰਦੀ ਨੇ ਆਪਣੇ ਕੈਂਪਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ BBC ਦੀ ਡਾਕੂਮੈਂਟਰੀ ਦਿਖਾਈ, ਜਿਸ ਕਰਕੇ ਯੂਨੀਵਰਸਿਟੀ ਅਧਿਕਾਰੀਆਂ ਨੇ ਰਿਪੋਰਟ ਮੰਗੀ ਹੈ। ਫਰੈਟਰਨਿਟੀ ਮੂਵਮੈਂਟ HCU ਯੂਨਿਟ ਦੇ ਬੈਨਰ ਹੇਠ ਵਿਦਿਆਰਥੀਆਂ ਦੀ ਇਸ ਜਥੇਬੰਦੀ ਨੇ ਯੂਨੀਵਰਸਿਟੀ ਦੇ ਵਿੱਚ ਐਤਵਾਰ ਨੂੰ ਖਾਸ ਕਰਕੇ ਇਹ ਕੈਂਪਸ ਦੇ ਵਿੱਚ ਦਸਤਾਵੇਜ਼ੀ ਫਿਲਮ ਦਿਖਾਈ ਹੈ। ਹੈਦਰਾਬਾਦ ਯੂਨੀਵਰਸਿਟੀ ਨੂੰ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਵਿਦਿਆਰਥੀ ਜਥੇਬੰਦੀ ਨੇ ਦਸਤਾਵੇਜ਼ੀ ਦਿਖਾਉਣ ਤੋਂ ਪਹਿਲਾਂ ਅਧਿਕਾਰੀਆਂ ਤੋਂ ਕੋਈ ਇਜਾਜ਼ਤ ਨਹੀਂ ਲਈ ਸੀ ਤੇ ਉਹਨਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਕੋਲ ਸ਼ਿਕਾਇਤ ਦਰਜ ਕਰਵਾਈ। ਇਹ ਜਿਹੜੀ BBC ਦੀ ਡਾਕੂਮੈਂਟਰੀ ਆ ਇਹ ਗੁਜਰਾਤ ਕਤਲੇਆਮ ਤੇ ਬਣੀ ਆ। ਹੁਣ ਇਹ ਗੱਲ ਸਮਝੋਂ ਬਾਹਰ ਹੈ ਕਿ ਜੇਕਰ ਇਹ ਗੁਜਰਾਤ ਕਤਲੇਆਮ ਦੀ ਗੱਲ ਕਰਦੀ ਹੈ ਤਾਂ ਫਿਰ ਇਹਨੂੰ ਹਟਾਇਆ ਕਿਉਂ ਗਿਆ, ਕਿਉਂਕਿ ਇਹਨਾਂ ਨੇ ਸਿੱਧੇ ਤੌਰ ਤੇ ਤਾਂ ਗੱਲ ਵੇਖਣ ਦੇ ਵਿੱਚ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਸਿੱਧੇ ਤੌਰ ਤੇ ਤਾਂ ਫਿਰ ਇਹਨਾਂ ਨੇ ਪ੍ਰਧਾਨ ਮੰਤਰੀ ਦਾ ਕੋਈ ਨਾਂ ਨਹੀਂ ਲਿਆ। ਹਾਂ, ਕਤਲੇਆਮ ਨੂੰ ਕਵਰ ਜ਼ਰੂਰ ਕੀਤਾ ਹੈ। ਹੁਣ ਉਸ ਕਵਰੇਜ ਤੋਂ ਦਿੱਕਤ ਕਿਉਂ ਹੈ ਤੇ ਹਟਾਈ ਕਿਉਂ ਜਾ ਰਹੀ ਹੈ, ਇਹ ਇੱਕ ਵੱਡਾ ਸਵਾਲ ਹੈ। ਦੂਜੇ ਪਾਸੇ ਥਿਊਰੀ ਇੱਕ ਇਹ ਵੀ ਦਿੱਤੀ ਜਾ ਰਹੀ ਹੈ ਕਿ ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਜਿਹੜੀ ਹਿੰਦੂ ਬੈਲਟ ਹੈ, ਜਿਹੜੇ ਹਿੰਦੂਤਵ ਦੀ ਰਾਜਨੀਤੀ ਭਾਜਪਾ ਕਰਦੀ ਹੈ, ਤਾਂ ਹਿੰਦੂਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੋਦੀ ਨੂੰ ਹੀਰੋ ਪੇਸ਼ ਕਰਨ ਦੇ ਲਈ ਇਹ ਵਿਵਾਦ ਜਾਣਬੁੱਝ ਕੇ ਸੱਤਾਧਾਰੀਆਂ ਵੱਲੋਂ ਛੇੜਿਆ ਗਿਆ। ਤਾਂ ਇਹਦੇ ਬਾਰੇ ਇੱਕ ਹੋਰ ਜਿਹੜੀ ਮਿਥ ਨਹੀਂ, ਇੱਕ ਹੋਰ ਜਿਹੜਾ ਫੈਕਟ ਆ ਉਹ ਦਰਕਨਾਰ ਅਸੀਂ ਨਹੀਂ ਕਰ ਸਕਦੇ। ਉਹ ਇਹ ਹੈ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਵਿੱਚ ਬਿਲਕਿਸ ਬਾਨੋ ਦੇ 13 ਜੀਆਂ ਦਾ ਕਤਲ ਕੀਤਾ ਗਿਆ ਸੀ ਤੇ ਉਹਦੀ ਇੱਕ 3 ਮਹੀਨਿਆਂ ਦੀ ਬੱਚੀ ਦਾ ਵੀ ਉਸ ਪਰਿਵਾਰ ਦੇ ਵਿੱਚ ਕਤਲ ਹੋਇਆ ਸੀ ਤੇ ਉਹਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਉਹਦੇ 11 ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ ਔਰ ਕਾਨੂੰਨ ਦੀਆਂ ਹੱਦਾਂ ਲੰਘ ਕੇ ਸਾਰਾ ਕੁਝ ਕਰਕੇ ਰਿਹਾਈ ਹੋਈ। ਇਹਦੇ ਤੇ ਹੁਣ ਦੁਬਾਰਾ ਇਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਤਾਂ ਉਹ ਜਦੋਂ ਰਿਹਾਈ ਹੋਈ ਤਾਂ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਔਰ ਵਿਰੋਧ ਕਰਨਾ ਵੀ ਬਣਦਾ। ਆਪਾਂ ਪੰਜਾਬੀ ਰੇਡੀਓ USA ਤੇ ਰਿਪੋਰਟਾਂ ਵੀ ਉਸ ਬਾਬਤ ਕੀਤੀਆਂ ਸੀ, ਸਾਰੇ ਕੇਸ ਬਾਬਤ। ਬਿਲਕਿਸ ਬਾਨੋ ਦੇ ਬਾਰੇ ਜੇਕਰ ਤੁਸੀਂ ਪੜ੍ਹੋਗੇ ਨਾ ਜਾ ਕੇ ਗੂਗਲ ਤੇ ਇੰਟਰਨੈਟ ਤੇ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਜ਼ੁਲਮ ਦੇ ਖਿਲਾਫ ਲੜਨਾ ਤੇ ਜ਼ੁਲਮ ਦੇ ਖਿਲਾਫ ਅੱਗੇ ਖੜਨਾ ਇਹ ਹਜ਼ਾਰਾਂ ਚੋਂ ਕੋਈ ਇੱਕ ਬੰਦੇ ਦੇ ਹਿੱਸੇ ਆਈ ਹੁੰਦੀ ਹੈ ਇਹ ਗੱਲ। ਨਹੀਂ ਤਾਂ ਅਸੀਂ ਦੇਖਦੇ ਹਾਂ ਆਪਾਂ ਹੀ ਮਾੜਾ ਜਿਹਾ ਦਬਕਾ ਮਾਰੇ ਤੋਂ ਹੀ ਲੋਕ ਆਪਣਾ ਰਾਹ ਬਦਲ ਲੈਂਦੇ ਆ। ਲੋਕ ਕਹਿੰਦੇ ਆਪਾਂ ਛੱਡ, ਆਪਾਂ ਕੀ ਲੈਣਾ। ਪਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕਤਲੇਆਮ ਹੋਇਆ ਹੋਵੇ, ਜਿਨ੍ਹਾਂ ਦੀ ਪੱਤ ਲੁੱਟੀ ਗਈ ਹੋਵੇ, ਉਹਨਾਂ ਦਾ ਟਿਕ ਕੇ ਬਹਿਣਾ ਨਹੀਂ ਬਣਦਾ। ਤੇ ਬਿਲਕਿਸ ਬਾਨੋ ਨੇ ਠੀਕ ਅਜਿਹਾ ਹੀ ਕੀਤਾ। ਉਹਨੇ ਜੱਦੋ-ਜਹਿਦ ਕੀਤੀ, ਲੜਾਈ ਲੜੀ, ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦਿੱਤਾ। ਇੱਕ ਸਮਾਂ ਇਹ ਜਿਹਾ ਸੀ ਜਦੋਂ ਬਿਲਕਿਸ ਬਾਨੋ ਨੂੰ ਕਿਹਾ ਗਿਆ ਸੀ ਕਿ ਤੇਰੇ ਘਰ ਵਾਲੇ ਨੂੰ ਤੇ ਤੇਰੇ ਜਿਹੜੇ ਬੱਚੇ ਆ ਉਹਨਾਂ ਦਾ ਕਤਲ ਕਰ ਦਿਆਂਗੇ, ਪਰ ਉਹਨੇ ਪਰਵਾਹ ਨਹੀਂ ਕੀਤੀ। ਇੱਕ ਸਮਾਂ ਇਹ ਜਿਹਾ ਜਦੋਂ ਉਹਨਾਂ ਨੂੰ ਘਰ ਬਦਲ-ਬਦਲ ਕੇ ਰਹਿਣਾ ਪਿਆ ਕਿਰਾਏ ਤੇ, ਕਿਉਂਕਿ ਕੋਰਟ ਦੇ ਵਿੱਚ ਗਵਾਹੀਆਂ ਹੁੰਦੀਆਂ ਸੀ। ਜਿਹੜੀ ਰਿਹਾਇਸ਼ ਦੇ ਵਿੱਚ ਵਾਪਸ ਚਲੇ ਜਾਂਦੇ ਸੀ ਉੱਥੇ ਹੀ ਉਹਦੇ ਮਗਰ ਬੰਦੇ ਲੱਗ ਜਾਂਦੇ ਸੀ, ਗੁੰਡੇ ਲੱਗ ਜਾਂਦੇ ਸੀ। ਇੱਕ ਸਮਾਂ ਇਹ ਜਿਹਾ ਵੀ ਆਇਆ ਜਦੋਂ ਬਿਲਕਿਸ ਬਾਨੋ ਨੂੰ ਗੁਜਰਾਤ ਦੇ ਮਹਿੰਗੇ ਸ਼ਹਿਰਾਂ ਦੇ ਵਿੱਚ ਫਲੈਟ ਤੱਕ ਦਾ ਲਾਲਚ ਦਿੱਤਾ ਗਿਆ ਕਿ ਤੁਸੀਂ ਕੇਸ ਵਾਪਸ ਲਓ, ਆਪਦਾ ਫਲੈਟ ਲਓ, ਟੌਰ ਨਾਲ ਰਹੋ, ਕਾਰ ਲੈ ਲਓ, ਫਲੈਟ ਲੈ ਲਓ, ਜੋ ਦਿਲ ਕਰਦਾ ਲੈ ਲਓ, ਪਰ ਕੇਸ ਵਾਪਸ ਲੈ ਲਓ। ਤਾਂ ਉਹ ਬੀਬੀ ਨਹੀਂ ਹਾਰੀ, ਨਹੀਂ ਸਿਦਕ ਤੋਂ। ਉਹਨੇ ਸਜ਼ਾਵਾਂ ਕਰਾਈਆਂ, ਪਰ ਉਸ ਤੋਂ ਬਾਅਦ ਗੁਜਰਾਤ ਚੋਣਾਂ ਤੋਂ ਪਹਿਲਾਂ ਉਹ ਦੋਸ਼ੀ ਛੱਡੇ ਗਏ ਤੇ ਉੱਥੇ ਪਤਾ ਭਾਜਪਾ ਨੂੰ ਕਿੱਡੀ ਵੱਡੀ ਜਿੱਤ ਮਿਲੀ ਹੈ। ਗੁਜਰਾਤ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀਆਂ ਜਿੱਤਾਂ ਦੇ ਵਿੱਚੋਂ ਇੱਕ ਜਿੱਤ ਗੁਜਰਾਤ ਇਲੈਕਸ਼ਨ ਦੇ ਵਿੱਚ ਇਸ ਵਾਰੀ ਮਿਲੀ ਹੈ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ 5 MLA ਜਿੱਤੇ ਨੇ ਤੇ ਕਾਂਗਰਸ ਤੇ ਹੋਰ ਪਾਰਟੀਆਂ ਦਾ ਉੱਥੇ ਬੁਰਾ ਹਾਲ ਹੋ ਗਿਆ। ਤੇ ਇਸੇ ਕਰਕੇ ਤਾਂ ਕਾਂਗਰਸ ਇਲਜ਼ਾਮ ਲਾਉਂਦੀ ਸੀ ਨਾ ਕਿ ਆਮ ਆਦਮੀ ਪਾਰਟੀ ਨੇ ਸਾਡੀਆਂ ਵੋਟਾਂ ਮਾਰ ਕੇ ਤੇ ਭਾਜਪਾ ਨੂੰ ਫਾਇਦਾ ਦੇਤਾ। ਤਾਂ ਹੁਣ ਇਹੀ ਚੀਜ਼ ਨੂੰ ਜਿਹੜੀ ਡਾਕੂਮੈਂਟਰੀ ਆ ਇਹਨੂੰ ਵੀ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਵਾ ਕਿ ਡਾਕੂਮੈਂਟਰੀ ਦੇ ਨਾਲ ਜਿਹੜੇ ਸੈਂਟੀਮੈਂਟਸ ਆ ਲੋਕਾਂ ਦੇ, ਜਿਹੜੇ ਜਜ਼ਬਾਤ ਆ,
ਉਹ ਉੱਠਣਗੇ, ਦੋਨਾਂ ਫਿਰਕਿਆਂ ਦੀ ਉੱਠਣਗੇ, ਹਿੰਦੂਆਂ ਦੇ ਵੀ ਤੇ ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਵੀ। ਪਰ ਇਹਦਾ ਲਾਹਾ ਮਿਲੂਗਾ ਤਾਂ ਉਹ ਸਿਆਸੀ ਤੌਰ ਤੇ ਭਾਜਪਾ ਨੂੰ ਮਿਲਣਾ ਤੈਅ ਹੈ। ਸੋ ਇਹ ਥਿਊਰੀ ਆ, ਇਹਦੇ ਬਾਰੇ ਕਿਸੇ ਸਿੱਟੇ ਤੇ ਪਹੁੰਚਣਾ ਹਾਲੇ ਕਾਹਲ ਹੋ ਸਕਦੀ ਹੈ। ਪਰ ਇੰਨਾ ਜ਼ਰੂਰ ਹੈ ਕਿ ਇਹ ਦਸਤਾਵੇਜ਼ੀ ਹਟਾਈ ਗਈ ਹੈ। ਹੁਣ ਇਹ ਹਟਾਈ ਕਿਉਂ ਗਈ ਹੈ ਤੇ ਇਹ ਤੋਂ ਦਿੱਕਤ ਕਿਹਨੂੰ ਹੈ, ਇਹ ਗੱਲ ਤੁਸੀਂ ਭਲੀ ਭਾਂਤ ਜਾਣਦੇ ਹੀ ਹੋ। ਹਿਮਾਚਲ ਪ੍ਰਦੇਸ਼ ਦਾ ਰੁਖ ਕਰਾਂਗੇ। ਹਿਮਾਚਲ ਪ੍ਰਦੇਸ਼ ਦੇ ਵਿੱਚ 2 ਖਤਰਨਾਕ ਸੜਕ ਹਾਦਸੇ ਵਾਪਰੇ ਤੇ ਇਹਦੇ ਵਿੱਚ 5 ਪੰਜਾਬੀ ਮਾਰੇ ਗਏ ਆ। ਸ਼ਿਮਲਾ ਤੇ ਊਨਾ ਜ਼ਿਲ੍ਹਿਆਂ ਦੇ ਵਿੱਚ ਇਹ ਸੜਕ ਹਾਦਸੇ ਵਾਪਰੇ ਆ। ਪੰਜਾਬ ਵਾਸੀ ਇੱਕ ਔਰਤ ਤੇ ਉਸਦੇ ਪੁੱਤਰ ਸਮੇਤ 5 ਵਿਅਕਤੀਆਂ ਦੀ ਮੌਤ ਹੋਈ ਹੈ। ਸ਼ਿਮਲਾ ਦੇ ਬਾਹਰੀ ਹਿੱਸੇ ਦੇ ਵਿੱਚ ਜਿਹੜਾ ਸ਼ੋਗੀ ਮੇਲੀ ਬਾਈਪਾਸ ਹੈ, ਉੱਥੇ ਭੋਂਗ ਇਲਾਕਾ ਵਾ, ਉਹਦੇ ਨੇੜੇ ਕਾਰ ਜਿਹੜੀ ਹੈ ਉਹ ਡੂੰਘੀ ਖੱਡ ਦੇ ਵਿੱਚ ਡਿੱਗਣ ਕਰਕੇ ਪੰਜਾਬ ਦੇ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਅਮਰ ਦੋਵੇਂ ਵਾਸੀ ਨੰਗਲ ਦੇ ਨੇ ਤੇ ਰਾਜਵੀਰ ਲੁਧਿਆਣਾ ਦਾ ਰਹਿਣ ਵਾਲਾ, ਇਹਦੀ ਉਮਰ 16 ਕੁ ਸਾਲ ਹੀ ਹੈ। ਪੁਲਿਸ ਨੇ ਦੱਸਿਆ ਕਿ ਜ਼ਖਮੀ ਲਖਨ ਨੂੰ ਆਈਜੀਐਮਸੀ ਸ਼ਿਮਲਾ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਹੋਰ ਘਟਨਾ ਦੇ ਵਿੱਚ ਊਨੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਨਨਾਵਿਨ ਤੇ ਇੱਥੇ ਟਰੱਕ ਤੇ ਬਾਈਕ ਦੇ ਵਿਚਾਲੇ ਟੱਕਰ ਹੋ ਗਈ ਸੀ ਤੇ ਇੱਕ ਔਰਤ ਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸਵਰਨ ਕੌਰ ਅਤੇ ਵੰਸ਼ਪ੍ਰੀਤ, ਇਹ 6 ਸਾਲਾਂ ਦਾ ਬੱਚਾ ਹੈ। ਦੋਵੇਂ ਪੰਜਾਬ ਦੇ ਰਾਜਪੁਰਾ ਦੇ ਰਹਿਣ ਵਾਲੇ ਨੇ। ਸੋ ਇਸ ਸਬੰਧ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਬੜੀ ਮੰਦਭਾਗੀ ਘਟਨਾ ਇਹ ਵਾਪਰੀ ਹੈ। ਸ਼ਿਮਲਾ ਤੇ ਊਨਾ ਜ਼ਿਲ੍ਹਿਆਂ ਦੇ ਵਿੱਚ 5 ਪੰਜਾਬੀਆਂ ਦੀ ਮੌਤ ਸੜਕ ਹਾਦਸਿਆਂ ਦੇ ਵਿੱਚ ਹੋਈ ਹੈ। ਜਲੰਧਰ ਦੀ ਗੱਲ ਕਰਦੇ ਹਾਂ। ਜਲੰਧਰ ਦੀ ਚੋਣ ਦੇ ਬਾਰੇ ਆਪਾਂ ਜਦੋਂ ਲਤੀਫਪੁਰਾ ਦੇ ਵਿੱਚ ਸਰਕਾਰ ਗਈ, ਮਾਨ ਸਾਹਿਬ ਗਏ, ਮੀਟਿੰਗਾਂ ਕੀਤੀਆਂ ਤਾਂ ਆਪਾਂ ਆਖਿਆ ਕਿ ਇਹ ਜਲੰਧਰ ਉਪਚੋਣ ਕਰਕੇ ਆ। ਫਿਰ ਜਦੋਂ ਜ਼ੀਰੇ ਦੀ ਫੈਕਟਰੀ ਨੂੰ ਬੰਦ ਕਰਨ ਦੀ ਗੱਲ ਕਹੀ ਤਾਂ ਉਦੋਂ ਵੀ ਇਹ ਗੱਲਾਂ ਜੁੜੀਆਂ ਕਿ ਜਲੰਧਰ ਉਪਚੋਣ ਕਰਕੇ ਹੈ, ਕਿਉਂਕਿ ਉੱਥੇ ਚੌਧਰੀ ਸਾਹਿਬ ਦਾ ਅਕਾਲ ਚਲਾਣਾ ਹੋ ਗਿਆ, ਜਿਹੜੇ ਕਿ ਮੈਂਬਰ ਪਾਰਲੀਮੈਂਟ ਸੀ। ਹੁਣ 6 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਚੋਣ ਕਰਾਉਣੀ ਲਾਜ਼ਮੀ ਹੈ। ਕੋਈ ਵੀ ਐਮਐਲਏ, ਕੋਈ ਵੀ ਐਮਪੀ ਕਿਸੇ ਕਾਰਨ ਕਰਕੇ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦਾ ਤਾਂ ਉਦੋਂ ਫਿਰ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵਿੱਚ ਚੋਣ ਕਰਾਉਣੀ ਪੈਂਦੀ ਹੈ। ਹਾਲਾਂਕਿ ਚਲੋ ਤੁਸੀਂ ਉਹਨਾਂ ਦੀ ਸਿਆਸਤ ਦੇ ਨਾਲ, ਉਹਨਾਂ ਦੀ ਪੋਲਿਟਿਕਸ ਦੇ ਨਾਲ ਸਹਿਮਤ ਹੋ ਜਾਂ ਨਾ ਹੋ, ਪਰ ਜਦੋਂ ਬੰਦਾ ਇਸ ਦੁਨੀਆ ਤੋਂ ਚਲਾ ਹੀ ਗਿਆ ਤਾਂ ਉਹਦੇ ਬਾਰੇ ਜਿਹੜੀ ਉਹਦੀ ਜੋ ਨੇ ਕੰਮਕਾਰ ਕੀਤੇ ਤੇ ਉਹ ਸਵਾਹ ਨਹੀਂ ਉਡਾਉਣੀ ਚਾਹੀਦੀ, ਉਹ ਖੇ ਨਹੀਂ ਉਡਾਉਣੀ ਚਾਹੀਦੀ, ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸੰਤੋਖ ਚੌਧਰੀ ਜਿਹੜੇ ਜਿਨ੍ਹਾਂ ਦੇ ਉੱਤੇ ਕਿਹਾ ਜਾਂਦਾ ਕਿ ਇੱਕ ਵੀ ਪੁਲਿਸ ਕੰਪਲੇਂਟ ਨਹੀਂ ਸੀ, ਪਰਚਾ ਨਹੀਂ ਸੀ ਉਹਨਾਂ ਦੇ ਉੱਤੇ, ਤੇ ਜਦੋਂ ਉਹ ਪਿਛਲੇ ਦਿਨੀ ਰਾਹੁਲ ਗਾਂਧੀ ਦੇ ਨਾਲ ਤੁਰ ਰਹੇ ਸਨ, ਭਾਰਤ ਜੋੜੋ ਯਾਤਰਾ ਦੇ ਵਿੱਚ ਤੁਰ ਰਹੇ ਸਨ, ਤਾਂ ਉਦੋਂ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਸੀ। ਅਚਾਨਕ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਚਰਚੇ ਚੱਲੇ ਕਿ ਹੁਣ ਇੱਥੇ ਚੋਣ ਤਾਂ ਹੋਣੀ ਹੈ। ਤਾਂ ਦੇਖੋ ਤੁਸੀਂ ਸਿਆਸਤ ਕਹਿ ਜੀ ਹੈ, ਇਹ ਆਪਾਂ ਗੱਲਾਂ ਸੁਣਨ ਦੇ ਵਿੱਚ ਇਹ ਵੀ ਆਈਆਂ ਕਿ ਉੱਥੇ ਸੰਸਕਾਰ ਤੇ ਹੀ ਜਿਹੜੇ ਕਾਂਗਰਸੀ ਸੀ ਉਹ ਘੁਸਰ-ਮੁਸਰ ਕਰਨ ਲੱਗ ਪਏ ਸੀ ਵੀ ਟਿਕਟ ਕਿਹਨੂੰ ਮਿਲੂਗੀ। ਸੋ ਇਹ ਸਿਆਸਤ ਦਾ ਇੱਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਿਵਿਆਂ ਤੇ ਵੀ ਆਪਣਾ ਕੰਮ ਕਰਨੋਂ ਨਹੀਂ ਹਟਦੀ। ਹਾਲਾਂਕਿ ਸਿਆਸਤ ਐਸੀ ਨਹੀਂ ਹੁੰਦੀ, ਸਿਆਸਤ ਨੂੰ ਕਰਨ ਵਾਲੇ ਜਿਹੜੇ ਨੇ ਉਹ ਇਖਲਾਕ ਤੋਂ ਡਿੱਗੇ ਹੋ ਸਕਦੇ ਆ। ਸਿਆਸਤ ਕਦੇ ਨਹੀਂ ਮਾੜੀ ਹੁੰਦੀ, ਸਿਆਸਤ ਨੂੰ ਕਰਨ ਦੇ ਢੰਗ ਮਾੜੇ ਨੇ, ਸਿਆਸਤ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਜਿਹੜੇ ਢੰਗ ਤਰੀਕੇ ਨੇ ਉਹ ਮਾੜੇ ਨੇ, ਸਿਆਸਤ ਨੂੰ ਇੰਪਲੀਮੈਂਟ ਕਰਨ ਦੇ ਤਰੀਕੇ ਮਾੜੇ ਹੋ ਸਕਦੇ ਨੇ। ਸਿਆਸਤ ਸਾਰਾ ਕੁਛ ਤਾਂ ਰਾਜਨੀਤੀ ਨਾਲ ਹੀ ਚੱਲਦਾ ਨਾ, ਇੱਕ ਸਿਸਟਮ ਹੈ। ਸਿਸਟਮ ਨੂੰ ਜਿਹੜੇ ਲੋਕ ਇਹ ਲੀਡਰ ਨੇ, ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਰਾਜਨੀਤੀ ਨਾਲ ਜੁੜੇ ਨੇ, ਪਰ ਹਰ ਅਦਾਰਾ, ਹਰ ਆਰਗੇਨਾਈਜੇਸ਼ਨ ਹੈ ਤਾਂ ਕਿਸੇ ਸਿਸਟਮ ਦੇ ਤਹਿਤ ਹੀ ਨਾ, ਤੇ ਇਸ ਸਿਸਟਮ ਨੂੰ ਅਸੀਂ ਪੋਲਿਟਿਕਸ ਕਹਿ ਦਿੰਦੇ ਹਾਂ। ਖੈਰ, ਤਾਂ ਆਪਾਂ ਇੱਧਰ ਆਈਏ, ਹੁਣ ਗੱਲ ਕਰੀਏ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਵਿੱਚ ਜ਼ਿਲ੍ਹੇ ਦੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਜਲੰਧਰ ਲੋਕ ਸਭਾ ਹਲਕੇ ਦੀ ਭਵਿੱਖ ਦੇ ਵਿੱਚ ਹੋਣ ਵਾਲੀ ਉਪ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਉਹ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਵੀ ਮਿਲੇ ਨੇ ਤੇ ਉਹਨਾਂ ਨੇ ਪਾਰਟੀ ਦੇ ਜਿਹੜੇ ਨਾਲ ਨਾਰਾਜ਼ ਹੋਏ ਆਗੂ ਨੇ ਉਹਨਾਂ ਨੂੰ ਮਨਾਉਣ ਤੇ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਹੈ, ਜ਼ਿਆਦਾ ਜ਼ੋਰ ਦਿੱਤਾ ਤੇ ਉਹ ਕਹਿੰਦੇ ਕਿ ਸ਼ਹਿਰ ਦੀ ਵੋਟ ਅਕਾਲੀ ਦਲ ਦੇ ਪੱਖ ਦੇ ਵਿੱਚ ਕਿਵੇਂ ਭੁਗਤੇ, ਇਹਦੇ ਲਈ ਰਣਨੀਤੀ ਅਸੀਂ ਤਿਆਰ ਕਰਾਂਗੇ ਤੇ ਬਸਪਾ ਦੇ ਨਾਲ ਵੀ ਸਮਝੌਤਾ ਸਾਡਾ ਕਾਇਮ ਹੈ। ਪਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਸਪਾ ਦੀਆਂ ਵੋਟਾਂ ਉਹ ਕਹਿੰਦੇ ਅਕਾਲੀ ਦਲ ਨੂੰ ਨਹੀਂ ਪਈਆਂ। ਹੁਣ ਜਲੰਧਰ ਲੋਕ ਸਭਾ ਹਲਕੇ ਦੀ ਉਪਚੋਣ ਸਮੇਂ ਬਸਪਾ ਦੀਆਂ ਵੋਟਾਂ ਅਕਾਲੀ ਦਲ ਨੂੰ ਕਿਵੇਂ ਪੈਣ, ਇਸ ਦੀ ਰਣਨੀਤੀ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ। ਸੋ ਹੁਣ ਤਿੰਨੇ ਹੀ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਭਾਜਪਾ ਹੋਵੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਅਕਾਲੀ ਦਲ ਹੋਵੇ, ਉਹਨਾਂ ਦਾ ਜ਼ੋਰ ਇਹੀ ਲੱਗਿਆ ਕਿ ਕਿਵੇਂ ਨਾ ਕਿਵੇਂ ਇਸ ਸੀਟ ਨੂੰ ਜਿਹੜਾ ਉਹ ਜਿੱਤਿਆ ਜਾਵੇ। ਕਾਂਗਰਸੀ ਚਾਹੁੰਣਗੇ ਕਿ ਸਾਡੀ ਸੀਟ ਬਰਕਰਾਰ ਰਹੇ ਕਿਉਂਕਿ ਚੌਧਰੀ ਸਾਹਿਬ ਇੱਥੋਂ ਮੈਂਬਰ ਪਾਰਲੀਮੈਂਟ ਸੀਗੇ। ਭਾਜਪਾ ਚਾਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਵਧਾਇਆ ਜਾਵੇ।
ਅਕਾਲੀ ਦਲ ਚਾਹੁੰਦਾ ਕਿ ਜੇਕਰ ਅਸੀਂ ਇਸ ਚੋਣ ਦੇ ਵਿੱਚ ਜਿੱਤਦੇ ਹਾਂ ਜਾਂ ਦੂਜੇ ਨੰਬਰ ਤੇ ਵੀ ਆਉਣਾ ਤਾਂ ਅਸੀਂ ਇਹਨੂੰ ਵੀ ਪ੍ਰਾਪਤੀ ਦਰਸਾਵਾਂਗੇ। ਸੱਤਾਧਾਰੀ ਚਾਹੁੰਦੇ ਨੇ ਕਿ ਹੁਣ ਸੱਤਾ ਹੈ, ਸੰਗਰੂਰ ਦੀ ਹਾਰ ਕਰਾਰੀ ਕਰਾਰੀ ਝੱਲੀ ਹੈ ਤੇ ਕਿਉਂ ਨਾ ਜਲੰਧਰ ਤੋਂ ਆਗਾਜ਼ ਕਰ ਲਿਆ ਜਾਵੇ ਇੱਕ ਜਿੱਤ ਦਾ। ਸੋ ਹਰ ਪਾਰਟੀ ਇਹਨੂੰ ਜਿੱਤਣ ਲਈ ਜਿਹੜੀ ਤਰਲੋ ਮੱਛੀ ਹੋ ਰਹੀ ਹੈ, ਪਰ ਸੁਣਨ ਦੇ ਵਿੱਚ ਆਫ ਦੀ ਰਿਕਾਰਡ ਗੱਲਾਂ ਇਹ ਆਈਆਂ ਕਿ ਜਿਹੜੇ ਨਾਰਾਜ਼ ਹੋਏ ਆਗੂ ਹੈ ਬਾਦਲ ਸਾਹਿਬ ਨਾਲ ਜਾਂ ਅਕਾਲੀ ਦਲ ਦੇ ਨਾਲ, ਤਾਂ ਉਹਨਾਂ ਦੀ ਨਾਰਾਜ਼ਗੀ ਨਿੱਜੀ ਕਾਰਨਾਂ ਕਰਕੇ ਕਈ ਵਾਰੀ ਜ਼ਿਆਦਾ ਹੈ। ਉਹ ਬਾਦਲ ਸਾਹਿਬ ਨੂੰ ਇਹ ਵੀ ਕਹਿੰਦੇ ਸੁਣੇ ਆ ਕਈ ਲੋਕਾਂ ਨੇ ਕਿ ਬਾਦਲ ਸਾਹਿਬ ਜਦੋਂ ਸੱਤਾ ਸੀਗੀ ਉਦੋਂ ਪਾਵਰਾਂ ਤੁਸੀਂ ਹੋਰ ਲੋਕਾਂ ਨੂੰ ਦੇਈ ਰੱਖੀਆਂ, ਉਹਨਾਂ ਨੇ ਤਾਂ ਸਾਰਾ ਕੁਛ ਹੀ ਬਣਾ ਲਿਆ ਤੇ ਅਸੀਂ ਫੇਰ ਉਹੀ ਰਹਿ ਗਏ ਤੇ ਪਰਚੇ ਅਸੀਂ ਵੀ ਝੱਲੇ ਤੇ ਪਰਚੇ ਉਹਨਾਂ ਨੇ ਵੀ ਝੱਲੇ ਆ। ਹੁਣ ਮਲਾਈ ਖਾਣ ਵੇਲੇ ਤੁਸੀਂ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਜਦੋਂ ਕੋਈ ਸੰਕਟ ਦਾ ਵੇਲਾ ਆਉਂਦਾ ਉਦੋਂ ਸਾਡੇ ਦਰਵਾਜ਼ੇ ਖੜਕਾ ਦਿੰਦੇ ਆ। ਸੋ ਇਹ ਹਰ ਪਾਰਟੀ ਦੇ ਵਿੱਚ, ਹਰ ਪਿੰਡ ਦੀ ਸਿਆਸਤ, ਹਰ ਜ਼ਿਲ੍ਹੇ ਦੀ ਸਿਆਸਤ, ਹਰ MLA ਹਲਕੇ ਦੀ ਸਿਆਸਤ, ਹਰ MP ਸੀਟ ਦੀ ਸਿਆਸਤ ਵੱਖੋ ਵੱਖਰੀ ਹੈ। ਆਪਾਂ ਗੱਲ ਕਰਕੇ ਹਟਿਆ ਮਨਪ੍ਰੀਤ ਬਾਦਲ ਦੀ, ਕਾਂਗਰਸ ਦੇ ਵਿੱਚੋਂ ਗਏ ਕਹਿੰਦੇ ਧੜੇਬੰਦੀ ਆ ਤੇ ਮੂਹਰੇ ਸਿੰਗਲਾ ਸਾਹਿਬ ਬੈਠੇ ਆ, ਉਹ ਕਹਿੰਦੇ ਆ ਜਾਓ ਫਿਰ ਤੁਹਾਡਾ ਧੜੇਬੰਦੀ 'ਚ ਹੀ ਸਵਾਗਤ ਕਰਦੇ ਆ। ਤੇ ਉੱਥੇ ਗਜੇਂਦਰ ਸ਼ੇਖਾਵਤ ਜਦੋਂ ਆਏ, ਮੈਨੂੰ ਤੁਸੀਂ ਦੱਸ ਕੇ ਗਏ ਕੀ ਹਾਲ ਹੈ। ਸੋ ਇਹ ਹੈ ਕਿ ਹੁਣ ਬਾਦਲ ਸਾਹਿਬ ਲਈ ਵੀ ਬੜਾ ਧਰਮ ਸੰਕਟ ਹੈ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਉੱਧਰ ਪੈਂਦੀਆਂ ਨਹੀਂ ਸੀ, ਉੱਧਰੋਂ ਤਾਂ ਉਹ ਮਿਆਨ ਛੱਡਣੀ ਪਈ, ਪਰ ਕੀ ਹੁਣ ਇੱਥੇ ਪੈ ਜਾਣਗੀਆਂ, ਇਹ ਇੱਕ ਵੱਡਾ ਜਿਹੜਾ ਸਵਾਲ ਹੈ। ਪਰ ਅਕਾਲੀ ਦਲ ਦੀਆਂ ਮੁਸ਼ਕਲਾਂ ਜਦੋਂ ਅਕਾਲੀ ਦਲ ਗਰਾਊਂਡ ਤੇ ਉਤਰਦਾ ਤਾਂ ਉਹੀ ਮੁੱਦੇ, ਔਰ ਉਹ ਰਹਿਣੇ ਵੀ ਚਾਹੀਦੇ ਨੇ, ਉਹ ਹੈਗੇ ਵੀ ਨੇ। ਸੱਚ ਹੈ ਕਿ ਲੋਕ ਕਹਿੰਦੇ ਨੇ ਕਿ ਜਦੋਂ ਜੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਸਵਾਲ ਹੁੰਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਸਾਨੂੰ ਸਵਾਲ ਹੁੰਦੇ ਨੇ ਬਾਈਬਲ ਕਲਾਂ ਗੋਲੀकांड ਨੂੰ ਲੈ ਕੇ, ਸਾਨੂੰ ਸਵਾਲ ਹੁੰਦੇ ਨੇ ਕੋਟਕਪੂਰਾ ਗੋਲੀकांड ਨੂੰ ਲੈ ਕੇ। ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਅਸੀਂ ਇਹ ਨਹੀਂ ਕਰਾਇਆ, ਤਾਂ ਲੋਕ ਕਹਿੰਦੇ ਕਿ ਉਦੋਂ 2 ਸਾਲ ਬਾਅਦ ਤੁਹਾਡੀ ਸਰਕਾਰ ਰਹੀ ਹੈ, ਤੁਸੀਂ ਨਿਆਂ ਹੀ ਦੇ ਦਿੰਦੇ ਜੇ ਤੁਸੀਂ ਨਹੀਂ ਕਰਾਇਆ। ਤੇ ਗੱਲ ਤਾਂ ਹੁਣ ਲੋਕਾਂ ਦੀ ਵੀ ਜਾਇਜ਼ ਹੈ, ਸਵਾਲ ਤਾਂ ਲੋਕਾਂ ਦੇ ਵੀ ਜਾਇਜ਼ ਨੇ ਕਿ ਚਲੋ ਜੇ ਤੁਸੀਂ ਨਹੀਂ ਕਰਾਇਆ, ਪਰ ਇਹ ਤਾਂ ਮੰਨੋ ਨਾ ਕਿ ਤੁਹਾਡੇ ਰਾਜ ਦੇ ਵਿੱਚ ਹੋਇਆ। ਇਹ ਤਾਂ ਮੰਨੋ ਨਾ ਕਿ ਤੁਸੀਂ 2 ਸਾਲ ਬਾਅਦ ਉਦੋਂ ਬਾਅਦ ਸੱਤਾ ਦੇ ਤਖ਼ਤ ਤੇ ਬੈਠੇ ਰਹੇ ਆ। ਇਹ ਤਾਂ ਮੰਨੋ ਨਾ ਕਿ ਤੁਹਾਡਾ ਇਖਲਾਕੀ ਫਰਜ਼ ਬਣਦਾ ਸੀ ਕਿ ਤੁਸੀਂ ਇਹਨਾਂ ਘਟਨਾਵਾਂ ਦੇ ਵਿੱਚ ਇਨਸਾਫ ਦਿੰਦੇ। ਤਾਂ ਹੋਰ ਵੀ ਬੜੇ ਮੁੱਦੇ ਨੇ, ਪੰਥਕ ਮੁੱਦੇ ਨੇ, ਸਮਾਜਿਕ ਮੁੱਦੇ ਨੇ, ਪਾਣੀਆਂ ਦੇ ਮੁੱਦੇ ਨੇ, ਜਿਨ੍ਹਾਂ ਦੇ ਉੱਤੇ ਅਕਾਲੀ ਦਲ ਦੇ ਸਟੈਂਡ ਉੱਤੇ ਉਹ ਕਹਿੰਦੇ ਕਿ ਹੁਣ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਲੋਕਾਂ ਨੇ ਅਕਾਲੀ ਦਲ ਨੂੰ ਕੁਝ ਦਿੱਤਾ ਨਹੀਂ ਹੈ। ਬਹੁਤ ਵਾਰ ਲੋਕਾਂ ਨੇ ਅਕਾਲੀ ਦਲ ਨੂੰ ਉਹ ਚੀਜ਼ਾਂ ਦਿੱਤੀਆਂ ਜਿਹੜੀਆਂ ਕਿਆਸੀਆਂ ਵੀ ਨਹੀਂ ਜਾ ਸਕਦੀਆਂ। ਅੱਜ ਵੀ ਆਪਾਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰ ਦਿੰਦੇ ਹਾਂ ਕਿ ਤੁਹਾਨੂੰ 92 ਸੀਟਾਂ ਦਿੱਤੀਆਂ, ਪਰ ਅਕਾਲੀ ਦਲ ਕੋਲੇ ਕਿਸੇ ਟਾਈਮ 93 ਸੀ। ਬਹੁਤ ਵੱਡਾ ਮੈਂਡੇਟ, ਔਰ ਉਹ ਮੈਂਡੇਟ ਇੱਕ ਐਸੀ ਪਾਰਟੀ ਜਿਹੜੀ ਪਾਰਟੀ ਦੇ ਵਿੱਚ ਹੰਕਾਰ ਦਾ ਸਿਖਰ ਸੀਗਾ ਕਿ ਅਸੀਂ ਜਿਵੇਂ ਚਾਹਾਂਗੇ ਪੰਜਾਬ ਚਲਾਵਾਂਗੇ। ਕਿਉਂਕਿ 1992 ਦੇ ਵਿੱਚ ਚੋਣਾਂ ਦੇ ਬਾਈਕਾਟ ਦੇ ਬਾਵਜੂਦ ਤੁਹਾਨੂੰ ਪਤਾ ਹੈ ਬੇਅੰਤ ਦੀ ਸਰਕਾਰ ਬਣਦੀ ਹੈ ਤੇ ਉਸ ਤੋਂ ਬਾਅਦ ਜਾਲੀ ਜਿਹੜੇ ਐਨਕਾਊਂਟਰਸ ਤੇ ਹੋਰ ਸਾਰਾ ਕੁਝ ਹੁੰਦਾ, ਤਾਂ ਉਹ ਕੀ ਸੀਗਾ, ਉਹ ਸੱਤਾ ਦਾ ਹੰਕਾਰ ਹੀ ਸੀਗਾ, ਹੋਰ ਕੀ ਸੀਗਾ। ਤਾਂ 97 ਦੇ ਵਿੱਚ ਫਿਰ ਤੁਹਾਨੂੰ ਪਤਾ ਕਿਵੇਂ ਲੋਕ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਂਦੇ ਨੇ, ਬੜਾ ਤਕੜਾ ਮੈਂਡੇਟ ਦੇ ਕੇ, ਔਰ ਅਥਾਹ ਉਮੀਦਾਂ, ਸੈਂਕੜੇ ਉਮੀਦਾਂ ਬਾਦਲ ਸਾਹਿਬ ਦੀ ਸਰਕਾਰ ਤੋਂ ਲਾਈਆਂ ਜਾਂਦੀਆਂ। ਪਰ ਹੌਲੀ-ਹੌਲੀ ਪੰਥਕ ਮਸਲੇ, ਸਿੱਖ ਇਸ਼ੂਜ਼, ਇਹ ਸਾਰੇ ਦਰਕਨਾਰ ਹੁੰਦੇ ਗਏ। ਜਿਵੇਂ-ਜਿਵੇਂ ਇਹ ਫਿਰ ਦਰਕਨਾਰ ਹੁੰਦੇ ਗਏ, ਉਵੇਂ-ਉਵੇਂ ਲੋਕਾਂ ਦਾ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ। ਕੋਈ ਸਮਾਂ ਸੀ ਅਜਿਹਾ ਪਿੰਡਾਂ ਦੇ ਵਿੱਚ ਜੰਮੇ ਜਾਏ ਹੋਣ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਹੈ, ਲੋਕ ਅਕਾਲੀ ਦਲ ਦੀ ਸਹੁੰ ਵੀ ਨਹੀਂ ਖਾਂਦੇ ਸੀ ਤੇ ਮੋਰਚਿਆਂ ਦੇ ਵਿੱਚ ਜਦੋਂ ਜਾਂਦੇ ਸੀ ਨਾ, ਸਾਡੇ ਦਾਦੇ ਪੜਦਾਦੇ ਗੱਲਾਂ ਦੱਸਦੇ ਰਹੇ ਆ ਵੱਡ ਵਡੇਰੇ, ਲੋਕ ਘਰਾਂ ਦੇ ਵਿੱਚੋਂ ਮਿੱਸੀਆਂ ਰੋਟੀਆਂ, ਗੰਢੇ ਤੇ ਅਚਾਰ ਲੈ ਕੇ ਤੇ ਇੱਕ ਜੁੱਤੀ ਪੈਰਾਂ 'ਚ, ਤੇ ਜਿਹੜੇ ਤਨ ਦੇ ਕੱਪੜੇ ਹੁੰਦੇ ਸੀ, ਕੀ ਕਹਿਣਾ ਜੇ ਕੋਈ ਹੋਰ ਚੱਕ ਲਿਆ। ਇਹ ਗੱਲਾਂ ਆਪ ਸੁਣੀਆਂ ਪਿੰਡਾਂ ਦੇ ਵਿੱਚ ਕਿ ਜਦੋਂ ਅਕਾਲੀ ਦਲ ਦੇ ਮੋਰਚੇ ਲੱਗਦੇ ਸੀ ਤੇ ਪਿੰਡਾਂ ਦੇ ਲੋਕ ਝੋਲਾ ਇੱਕ ਜਿਹੜਾ ਆਪਣਾ ਬੋਰੀ ਵਾਲਾ ਸਿਉਂਦੇ ਸੀ, ਤਣੀਆਂ ਵਾਲਾ, ਉਸ ਝੋਲੇ ਦੇ ਵਿੱਚ 2 ਕੱਪੜੇ ਹੋਣੇ ਕਿ ਜੇਕਰ ਉੱਥੇ ਇਸ਼ਨਾਨ ਕਰਨ ਨੂੰ ਮਿਲ ਗਿਆ ਪਾਣੀ ਤਾਂ ਬਦਲ ਲਾਂਗੇ, ਤੇ ਮਿੱਸੀਆਂ ਰੋਟੀਆਂ ਹੋਣੀਆਂ ਨਾਲ ਦਿਆਂ ਦੀਆਂ ਵੀ, ਘੱਟੋ ਘੱਟ ਜਿੰਨੀਆਂ ਵੀ ਕਿਸੇ ਦੇ ਘਰੇ ਪੱਕਦੀਆਂ 25-30 ਜਿੰਨੀਆਂ ਵੀ ਹੋ ਸਕਣੀਆਂ ਵੀ ਰਾਹ ਦੇ ਵਿੱਚ ਜਾਂਦੇ ਖਾਈ ਚੱਲਾਂਗੇ। ਤੇ ਮਿੱਸੀਆਂ ਰੋਟੀਆਂ ਤੇ ਗੰਢਾ ਤੇ ਅਚਾਰ ਬੰਨ੍ਹ ਦਿੰਦੇ ਸੀ ਨਾਲ। ਚੌਥੀ ਚੀਜ਼ ਨਹੀਂ ਸੀ, ਇਹ ਨਹੀਂ ਸੀਗਾ ਕਿ ਨਾਲ ਨੂਣ ਬੰਨ੍ਹਤਾ, ਮਸਾਲਾ ਬੰਨ੍ਹਤਾ ਜਾਂ ਗੋਭੀ ਦੀ ਸਬਜ਼ੀ ਬਣਾਤੀ, ਨਹੀਂ। ਲੋਕਾਂ ਨੇ ਟੁੱਟੇ ਛਿੱਤਰਾਂ ਨਾਲ, ਟੁੱਟੀਆਂ ਜੁੱਤੀਆਂ ਨਾਲ ਅਕਾਲੀ ਦਲ ਦੇ ਨਾਲ ਮੋਰਚੇ ਲੜੇ ਆ। ਪਾਣੀ ਦੀਆਂ ਵਾਰੀਆਂ ਛੱਡ ਕੇ ਕਿ ਚੱਲ ਕੋਈ ਗੱਲ ਨਹੀਂ, ਸੌਣੀ ਨੂੰ ਪਾਣੀ ਨਾ ਲੱਗੂ ਤਾਂ ਕੋਈ ਨਹੀਂ। ਲੋਕਾਂ ਦੀਆਂ ਕਪਾਹਾਂ ਮਰੀਆਂ, ਨਰਮੇ ਮਰੇ ਆ ਅਕਾਲੀ ਦਲ ਦੇ ਮੋਰਚਿਆਂ ਦੇ ਪਿੱਛੇ। ਨਹੀਂ ਸੱਚ ਤਾਂ ਹਲੇ ਵੀ ਪਿੰਡਾਂ ਦੇ ਪਿੱਛੇ ਜਾ ਕੇ ਪੁੱਛ ਲਓ। ਸੋ ਪਰ ਹੁਣ ਜਦੋਂ ਥਿੜਕਿਆ, ਜਦੋਂ ਸਿਧਾਂਤ ਤੋਂ ਥਿੜਕੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਵਾਲ ਤਾਂ ਹੋਣੇ ਸੀ। ਖੈਰ ਆਪਣਾ ਸਮਾਂ ਵੀ ਇੱਥੇ ਹੀ ਸਮਾਪਤ ਹੋ ਗਿਆ
ਤੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।